ਗੁਰਪ੍ਰੀਤ ਕਾਂਗੜ ਇੱਥੇ ਕਿੰਨਾ ਕੁ ਆਉਂਦਾ ਰਿਹਾ, ਕਿੰਨਾ ਕੁ ਵਿਚਰ? ਕਿੰਨਾ ਕਿ ਆਉਂਦਾ ਜੀ 5 ਸਾਲਾਂ ਤੋਂ ਦਰਸ਼ਨ ਅੱਜ ਪਾ ਰਿਹਾ। ਹਾਂ ਸਾਡੇ ਪਿੰਡ ਗੇੜਾ ਮਾਰੇ ਹੀ ਨਹੀਂ। ਮਰੇ ਇੱਕ ਭੋਰਾ ਨਹੀਂ ਗੇੜਾ ਮਾਰਿਆ ਵੀ ਕੀ ਦੁਖਦਾ ਤੇਰਾ ਕਾਲਜਾ ਦੁਖਦਾ ਕਿ ਢਿੱਡ ਦੁਖਦਾ ਕਿਸੇ ਦਾ। ਕਿਸੇ ਨੇ ਪੁੱਛਿਆ ਨਹੀਂ ਵੋਟਾਂ ਦਾ ਕੀ ਆਉਂਦਾ ਡੰਡੀ ਪਿਆ। ਜਿਹੜਾ ਚੰਨੀ ਬਣਿਆ ਸੀਗਾ, ਜਦੋਂ ਚੰਨੀ ਕਹਿੰਦਾ ਸੀ ਮੈਂ ਗਰੀਬ ਘਰ ਦਾ ਮੁੰਡਾ ਹਾਂ, ਗਰੀਬ ਘਰ ਦਾ ਪੁੱਤ ਹੈ, ਮੈਂ ਗਰੀਬਾਂ ਦੀ ਸੁਣੀ ਹੈ, ਗਰੀਬਾਂ ਦਾ ਮੈਂ ਕੰਮ ਕਰਿਆ। ਚੰਨੀ ਨੇ ਬਾਈ ਗੱਲ ਸੁਣ ਲਾ, ਸਾਡਾ ਉਹਨੇ ਜਦੋਂ ਵੱਡੇ ਸਾਡੇ ਲੀਡਰ ਸੀ 2 ਲੱਖ ਰੁਪਇਆ ਮਾਫ ਕਰ ਗਿਆ ਉਹ ਕਰ ਗਿਆ ਚੰਨੀ ਨਾ। 2 ਮਹੀਨੇ ਰਹਿ ਕੇ 2 ਮਹੀਨੇ ਰਹਿ ਕੇ ਵਿਚਾਰੇ ਨੇ ਜਿਹੜਾ ਕਰਤਾ ਹੁਣ ਜਿੱਤੇ ਜਾਏ। ਹੁਣ ਪਾਬੰਦ ਲਾਈ ਹੈ ਇਹਨਾਂ ਦਾ ਡੱਕਾ ਵੀ ਨਹੀਂ ਹੋਇਆ ਸਰਕਾਰ ਤੋਂ। ਕਿਸੇ ਨੂੰ ਮੈਂ ਨਹੀਂ ਪੁੱਛਿਆ ਵੀ ਤੇਰੇ ਭੁੱਖਾ ਮਰਦਾ ਕਿ ਰਾਜੀ ਮਰਦਾ। ਨਾ ਸਾਡਾ ਪਿੰਡ ਪੁੱਛੇ ਨਾ ਵੱਡੇ ਜਿਹੜੇ ਚਮਚੇ ਆ ਉਹ ਇਹਨਾਂ ਦੇ ਚਮਚੇ ਇਹਨਾਂ ਦੇ ਆ ਵੱਡੇ। ਸਾਨੂੰ ਕੌਣ ਪੁੱਛਦਾ? ਸਾਡੇ ਬੰਦੇ ਨੂੰ ਕੌਣ ਪੁੱਛਦਾ? ਮੈਂ ਕੌਣ ਪੁੱਛਦਾ ਜੀ? ਮੈਨੂੰ ਐ ਦੱਸੋ। ਆ ਵੋਟਾਂ ਲੈ ਕੇ ਪਰੇ ਵਗ ਜਾਣਗੇ 10 ਸਾਲ ਸਾਡੇ ਘਰੇ ਬਣ। ਕੈਪਟਨ ਅਮਰਿੰਦਰ ਸਿੰਘ ਦੇ ਗੁੱਸਾ ਹੈਗਾ ਸਾਨੂੰ ਪੂਰੇ ਗੁੱਸਾ ਵੀ ਪਿੰਡ ਦਾ ਮੁੱਖ ਮੰਤਰੀ ਹੋਵੇ, ਮੀਂਹਾਂ ਦਾ ਬੁਰਾ ਹਾਲ ਹੋਵੇ, ਘਰਾਂ 'ਚ ਸੀਵਰੇਜ ਉਹ ਮੇਰੇ ਕਣਕ 'ਚ ਵੇਖ ਲਓ ਪਾਣੀ ਪੈਂਦਾ। ਮੇਰੀ ਇੱਕ ਕਨਾਲ ਆ ਉਹ ਦੋ ਤਿੰਨ ਵਾਰੀ ਮੇਰੀ ਫਸਲ ਮਰ ਗਈ। ਗਰੀਬ ਦੇ ਬੱਚੇ ਕਿਤੇ ਵੀ ਨਹੀਂ ਪੜ੍ਹ ਸਕਦੇ। ਬਾਕੀ ਹੋਰ ਲਾ ਲਓ ਜੀ ਖੇਡਾਂ ਦੇ ਐਡਾ ਵੱਡਾ ਪਿੰਡ ਸੀਗਾ ਜੀ ਸਾਡਾ, ਗਰਾਊਂਡ ਬਹੁਤ ਵੱਡਾ ਹੈਗਾ, ਕੋਈ ਵੀ ਹੁਣ ਉੱਥੇ ਪਲੇਅਰ ਨਹੀਂ ਜਾਂਦਾ ਜੀ। ਇਹਨਾਂ ਨੇ ਸਭ ਸਿਆਸਤ ਦੀ ਤਰ੍ਹਾਂ ਖਤਮ ਕਰਤੇ ਜੀ। ਸਾਡੇ ਤਾਂ ਵਧਿਆ ਹੈਗਾ ਬਾਈ ਜੀ, ਘਟਿਆ ਨਹੀਂ ਹੈਗਾ। ਮੈਂ ਆਪ ਨਸ਼ਾ ਕਰਦਾ ਗਾ, ਮੈਂ ਦਲਦਲ 'ਚ ਇੱਥੇ ਫਸਿਆ ਸੀਗਾ ਬਾਈ। ਸਾਡੇ ਪਿੰਡ ਦੇ ਲੋਕਾਂ ਨੇ ਨਾਰਾ ਬਣਾ ਲਿਆ, ਇੱਕ ਦਿਨ ਮੀਂਹ 100 ਦਿਨ ਗਾਰਾ, ਤੇ ਹੁਣ ਨਹੀਂ ਕਾਂਗੜ ਆਉਂਦਾ ਦੁਬਾਰਾ। ਪਿੰਡ ਮਹਿਰਾਜ ਵਿਖੇ ਮੌਜੂਦ ਹਾਂ। ਮਹਿਰਾਜ ਹਲਕਾ ਰਾਮਪੁਰਾ ਦੇ ਵਿੱਚ ਇਹ ਪਿੰਡ ਪੈਂਦਾ ਤੇ ਰਾਮਪੁਰੇ ਹਲਕੇ ਦੀ ਜਾਂ ਗੱਲ ਕਰਦੇ ਜਾਂ ਇਸ ਪਿੰਡ ਦੀ ਜਦੋਂ ਗੱਲ ਕਰਦੇ ਆ, ਇਸ ਪਿੰਡ ਨਾਲ ਸੰਬੰਧ ਰੱਖਦੇ ਨੇ ਕੈਪਟਨ ਅਮਰਿੰਦਰ ਸਿੰਘ। ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਇਸ ਪਿੰਡ ਨੂੰ ਕਈ ਵਾਰ ਉਹ ਆਪਣੇ ਭਾਸ਼ਣਾਂ ਦੇ ਵਿੱਚ ਇਸ ਪਿੰਡ ਦਾ ਜ਼ਿਕਰ ਕਰਦੇ ਆ। ਮਹਿਰਾਜ ਪਿੰਡ ਦੇ ਵਿੱਚ ਬੈਠੇ ਆ। ਇਸ ਵਾਰ ਸਿਕੰਦਰ ਮਲੂਕਾ ਜੋ ਸਾਬਕਾ ਮੰਤਰੀ ਰਹੇ ਆ, ਗੁਰਪ੍ਰੀਤ ਕਾਂਗੜ ਉਹ ਵੀ ਮੰਤਰੀ ਮੌਜੂਦਾ ਸਰਕਾਰ 'ਚ ਨੇ, ਤੇ ਦੂਜੇ ਪਾਸੇ ਬਲਕਾਰ ਸਿੱਧੂ ਆਪਣੀ ਕਿਸਮਤ ਅਜਮਾ ਰਹੇ ਨੇ। ਬਜ਼ੁਰਗਾਂ ਨਾਲ ਗੱਲ ਕਰਦੇ। ਬਾਬਾ, ਕਾਂਗਰਸ ਦੀ ਸਰਕਾਰ ਵੇਲੇ ਵਿਕਾਸ ਕਿੰਨਾ ਕੁ ਹੋਇਆ? ਨਾ ਮੈਂ ਕੋਈ ਡਰ ਕੇ ਥੋੜੀ ਆ ਵੀ ਹੋਣਾ ਕੀ ਹੈ ਜੀ। ਸਾਡਾ ਡੱਕਾ ਨਹੀਂ ਹੋਇਆ ਬਹੁਤ ਡੱਕਾ। ਕੰਮ ਕਾਰ ਹੋਏ ਪਿੰਡਾਂ ਦੇ? ਕਮੀ ਨਹੀਂ ਕਰੇ ਜੀ ਅੱਜ ਕੱਲ ਇਸ ਸਾਲ ਵਿੱਚ 5 ਸਾਲਾਂ ਦੇ ਵਿੱਚ ਕੁਝ ਨਹੀਂ ਕਰਿਆ ਸਾਡਾ। ਤੇ ਤੁਸੀਂ ਚਾਹੁੰਦੇ ਕੀ ਹੋ ਵੀ ਕਿਹੋ ਜਿਹੇ ਕੰਮ ਹੋਣੇ ਚਾਹੀਦੇ ਸੀ? ਕੀ ਹੋਣਾ ਚਾਹੀਦਾ ਸੀਗਾ? ਚਾਹੁੰਦੇ ਤਾਂ ਐਵੇਂ ਆ ਵੀ ਇੱਕ ਮਸਲਾ ਗਰੀਬ ਤੇ ਰੱਖ ਪਹਿਲਾਂ ਵੀ ਸਾਡੇ ਐਂ ਕਹਿੰਦੇ ਇਹ ਜਿੰਨੇ ਮੰਤਰੀ ਆ ਹਿੰਦੁਸਤਾਨ ਦੇ, ਇਹ ਕਹਿੰਦੇ ਵੀ ਗਰੀਬ ਹੈ ਹੀ ਨਹੀਂ ਕੋਈ। ਤੇ ਜਿਹੜਾ ਅੱਜ 2 ਰੁਪਈਆਂ ਦਾ ਆਟਾ ਮੰਗ ਕੇ ਮੁੱਲ ਰਹਿ ਰਿਹਾ ਤੇ ਉਹ ਕਿੱਥੋਂ ਖਾ ਰਿਹਾ? ਮੈਨੂੰ ਮੈਂ ਦੱਸ। ਇਹੀ ਚੀਜ਼ ਆ ਵਧਿਆ, ਹੋਤ ਵਾਲੀਆਂ ਗੱਲਾਂ 'ਚ ਕੀ ਤੁਹਾਨੂੰ ਨਹੀਂ। 70 ਸਾਲ ਹੋ ਗਏ ਸਰਕਾਰਾਂ ਨੂੰ ਰਾਜ ਕਰਦਿਆਂ ਨੂੰ। ਸਰਕਾਰਾਂ ਵੱਲੋਂ ਸਕੂਲ ਬਣਾਏ ਗਏ, ਹਸਪਤਾਲ ਬਣਾਏ ਗਏ। ਪਿੰਡ 'ਚ ਹੈਗਾ ਹਸਪਤਾਲ ਤੇ ਸਕੂਲ ਵਧੀਆ ਚੱਲਦਾ ਮਾੜਾ ਮੋਟਾ ਵਾ ਠੀਕ ਆ, ਮਾੜਾ ਮੋਟਾ ਰਲ ਮਿਲ ਕੇ ਚੱਲੀ ਜਾਂਦਾ ਮਾੜਾ ਮੋਟਾ ਜਾ। ਕੋਈ ਪਤਾ ਨਹੀਂ ਸਕੂਲ ਵੀ ਬੰਦ ਹੋਏ ਪਿਆ, 6 ਮਹੀਨਿਆਂ ਦੇ ਜਵਾਕ ਘਰੇ ਬੈਠੇ ਆ। ਹਾਂ ਹਿਸਾਬ ਆ। ਤੇ ਬਾਕੀ ਜਿਹੜਾ ਜਦੋਂ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ ਤਾਂ ਗੁਰਪ੍ਰੀਤ ਕਾਂਗੜ ਦੀ, ਗੁਰਪ੍ਰੀਤ ਕਾਂਗੜ ਇੱਥੇ ਕਿੰਨਾ ਕੁ ਆਉਂਦਾ ਰਿਹਾ, ਕਿੰਨਾ ਕੁ ਵਿਚਰ? ਕਿੰਨਾ ਕਿ ਆਉਂਦਾ ਜੀ 5 ਸਾਲਾਂ ਤੋਂ ਦਰਸ਼ਨ ਅੱਜ ਪਾ ਰਿਹਾ। ਹਾਂ ਸਾਡੇ ਪਿੰਡ ਗੇੜਾ ਮਾਰੇ ਹੀ ਨਹੀਂ। ਮਰੇ ਨਹੀਂ? ਇੱਕ ਭੋਰਾ ਨਹੀਂ ਗੇੜਾ ਮਾਰਿਆ ਵੀ ਕੀ ਦੁਖਦਾ ਤੇਰਾ ਕਾਲਜਾ ਦੁਖਦਾ ਕਿ ਢਿੱਡ ਦੁਖਦਾ ਕਿਸੇ ਦਾ। ਕਿਸੇ ਨੇ ਪੁੱਛਿਆ ਨਹੀਂ ਵੋਟਾਂ ਦਾ ਕੀ ਆਉਂਦਾ ਡੰਡੀ ਪਿਆ। ਤੇ ਮਹਾਰਾਜ ਕੈਪਟਨ ਦੇ ਵੀ ਪੁਰਖਿਆਂ ਦਾ ਪਿੰਡ ਹੈ। ਕੈਪਟਨ ਦਾ ਪਿਛੋਕੜ ਇਸੇ ਪਿੰਡ ਦਾ ਹੀ ਹੈ। ਕੈਪਟਨ ਦਾ ਪਿਛੋਕੜ ਜ਼ਰੂਰ ਆ ਜੀ। ਪਿੰਡ ਹੈਗਾ ਸੀ ਕੈਪਟਨ, ਵੋਟਾਂ ਪਾਉਂਦੇ ਰਹੇ ਆ, ਬਣਾਉਂਦੇ ਰਹੇ ਆ, ਉਹਦੇ ਨਾਂ ਤੇ ਵੋਟਾਂ ਪੈਂਦੀਆਂ ਰਹੀਆਂ ਨਾ। ਹੁਣ ਆਪ ਵੀ ਇਹਨਾਂ ਸਰਕਾਰਾਂ ਦਾ ਵਿਗਾੜ ਪਿਆ ਵਾ। ਆਪ ਵੀ ਇਹਨਾਂ ਨੇ ਬਸ ਪੈ ਕੇ ਤੇ ਖਾਤਮਾ ਹੋ ਗਿਆ। ਸਾਡੇ ਪਿੰਡਾਂ 'ਚ ਤਾਂ ਹੋਣਾ ਕੀ ਸੀ ਬਸ ਬੜੀਆਂ ਗੱਲਾਂ 'ਚ ਕੀ ਤਾਂ ਕੋਈ ਸਾਡੇ ਪਿੰਡ ਦਾ ਕੁਛ ਨਹੀਂ ਹੋਇਆ ਜੀ। ਸਿਕੰਦਰ ਮਲੂਕੇ ਨੇ ਕਿੰਨੇ ਕੰਮ ਕੀਤੇ ਆ? ਮਲੂਕਾ ਸਾਹਿਬ ਦੇ ਕੰਮ ਕਿੰਨੇ ਹੋਏ ਆ? ਇਹਨਾਂ ਦੀ ਮਾੜੇ ਮੋਟੇ ਜੇ ਕਰੇ ਜਿਹੇ ਕਰਕੇ ਬਸ ਆਪ ਦਾ ਡੰਡੀ ਹੋ ਪੈ ਗਏ। ਮੁੜ ਕੇ 5 ਸਾਲ ਮਲੂਕਾਂ ਨੇ ਬੜਿਆ ਇੱਥੇ ਆ ਕੇ। ਅੰਗਰੇਜ਼ਾਂ ਵਾਲੀ ਸਰਕਾਰ ਦਾ ਇਹ ਅੰਗਰੇਜ਼ ਹੋ ਹਿਸਾਬ ਦੇ ਸੀ, ਇਹ ਹੋ ਹਿਸਾਬ ਦੇ ਆ। ਕੀ ਫਰਕ ਕੀ ਹੈ? ਕੀ ਫਰਕ ਹੈ ਅੰਗਰੇਜ਼ਾਂ ਦੇ ਇਹਨਾਂ 'ਚ? ਕੀ ਫਰਕ ਹੈ? ਇਹ ਤਾਂ ਹੁਣ ਐ ਸੀ ਨਾ, ਜਦੋਂ ਕੋਈ ਦੁੱਖ ਹੁੰਦਾ, ਦੁੱਖ ਦੇ ਮਾਰੇ ਸ਼ੇਰ ਸੂਰਮੇ ਜੰਮੇ ਭਗਤ ਸੂਰਮੇ ਵਰਗੇ। ਉਹਨਾਂ ਨੇ ਆਪਦੀਆਂ ਕੁਰਬਾਨੀਆਂ ਕਰੀਆਂ ਤੇ ਸਾਡੇ ਲੋਕਾਂ ਨੂੰ ਕੀ ਪਤਾ ਵੀ ਅਸੀਂ ਕੀ ਕਰੇ। ਵਾਲੀਆਂ ਗੱਲਾਂ 'ਚ ਬਿੱਦਾ ਵਾਲੀ ਸਟੋਰੀ। ਕਲਾਕਾਰ ਕੀ ਕਹਿੰਦਾ? ਕਲਾਕਾਰ ਵੀ ਉੱਠਿਆ ਵਿਚਾਰੇ ਨੂੰ ਮਿਲਿਆ ਵੀ। ਕਲਾਕਾਰ ਵੀ ਉੱਠਿਆ, ਖਾੜਾ ਖੂੜਾ ਲਵਾ ਲਓ ਪਿੰਡ। ਉਹ ਤਾਂ ਵਿਚਾਰੇ ਮੈਂ ਤਾਂ ਉਹਨੂੰ ਮਿਲਿਆ ਵੀ ਨਹੀਂ। ਉਹ ਤਾਂ ਬਾਈ ਆਪ ਦੀ ਰੋਜੀ ਆਪ ਕਰਨੀ। ਹੁਣ ਤੁਸੀਂ ਗੱਲ ਸੁਣਦੇ ਹੋ, ਤੁਸੀਂ ਆਪ ਦੇ ਢੰਗ ਦੇ ਮਾਰੇ ਕੋਈ ਸਟੋਰੀ ਸੁਣਦੇ ਮਾਰੇ ਆਏ ਹੋ। ਦੁਨੀਆ ਤੇ ਚਾਨਣ ਕਰਨ ਦੇ ਮਾਰੇ ਹੋ ਪੱਤਰਕਾਰ। ਮੈਂ ਸਾਰਾ ਸਮਝ ਹੀ ਜਾਂਦਾ ਵੀ
ਕੀ ਕਹਿ ਸਕਦੇ ਤੂੰ ਵੱਧ ਤਾਂ ਹੁਣ ਗੱਲ ਹੋ ਆਉਂਦੀ ਹੀ ਨਹੀਂ ਕੋਈ ਤੈਨੂੰ ਮੈਂ ਸਾਰੀ ਗੱਲ ਦੱਸਤੀ ਬਿੱਦਿਆ ਜਿੰਨੀਆਂ ਮਰਜ਼ੀ ਕਰਨਾ ਸਾਡਾ ਅੱਜ ਗਰੀਬ ਇਹਨਾਂ ਨੇ ਸਾਡੇ ਲੋਕਾਂ ਨੇ ਕੀ ਕਰਿਆ ਕਮੇਟੀ ਦੇ ਵਿੱਚ ਪਿੰਡ ਦੇ ਕੇ 300 ਘਰ ਕਾਰਡ ਆਇਆ ਸੀ ਘਰ ਦਾ ਕਿਸੇ ਦਾ ਨਹੀਂ ਵਾਪਸ ਮੁੜ ਗਏ ਨਹੀਂ ਬਾਪੂ ਜਿਹੜਾ ਚੰਨੀ ਬਣਿਆ ਸੀਗਾ ਜਦੋਂ ਚੰਨੀ ਕਹਿੰਦਾ ਸੀ ਮੈਂ ਗਰੀਬ ਘਰ ਦਾ ਮੁੰਡਾ ਹੈ ਗਰੀਬ ਘਰ ਦਾ ਪੁੱਤ ਹੈ ਮੈਂ ਗਰੀਬਾਂ ਦੀ ਸੁਣੀ ਹੈ ਗਰੀਬਾਂ ਦਾ ਮੈਂ ਕੰਮ ਕਰਿਆ ਚੰਨੀ ਨੇ ਬਾਈ ਗੱਲ ਸੁਣ ਲਾ ਸਾਡਾ ਉਹਨਾਂ ਨੇ ਜਦੋਂ ਵੱਡੇ ਸਾਡੇ ਲੀਡਰ ਸੀ 2-2 ਲੱਖ ਰੁਪਇਆ ਮਾਫ ਕਰ ਗਿਆ ਉਹ ਕਰ ਗਿਆ ਚੰਨੀ ਨਾ 2 ਮਹੀਨੇ ਰਹਿ ਕੇ 2 ਮਹੀਨੇ ਰਹਿ ਕੇ ਵਿਚਾਰੇ ਨੇ ਜਿਹਦਾ ਕਰਤਾ ਹੁਣ ਜਿੱਤੇ ਚਾਹੇ ਹਾਰੇ ਉਹਨੇ ਤਾਂ ਆਪਦੀ ਪਾਵਰ ਲਾਈ ਹੈ ਕਿ ਇਹਨਾਂ ਤਾਂ ਧੱਕਾ ਵੀ ਨਹੀਂ ਹੋਇਆ ਸਰਕਾਰ ਤੋਂ ਸਾਤੋਂ ਕਿਸੇ ਨੂੰ ਮੈਂ ਨਹੀਂ ਪੁੱਛਿਆ ਵੀ ਤੈਨੂੰ ਭੁੱਖਾ ਮਰਦਾ ਕਿ ਰਾਜੀ ਮਰਦਾ ਨਾ ਸਾਡਾ ਪਿੰਡ ਪੁੱਛੇ ਨਾ ਵੱਡੇ ਜਿਹੜੇ ਚਮਚੇ ਆ ਉਹ ਇਹਨਾਂ ਦੇ ਆ ਚਮਚੇ ਇਹਨਾਂ ਦੇ ਆ ਵੱਡੇ ਸਾਨੂੰ ਕੌਣ ਪੁੱਛਦਾ ਸਾਡੇ ਬੁੱਢੇ ਬੰਦੇ ਨੂੰ ਕੌਣ ਪੁੱਛਦਾ ਨਾ ਕੌਣ ਪੁੱਛਦਾ ਜੀ ਮੈਨੂੰ ਐ ਦੱਸੋ ਆ ਵੋਟਾਂ ਲੈ ਕੇ ਪਰੇ ਵਗ ਜਾਣਗੇ 10 ਸਾਲ ਫੇਰ ਨਹੀਂ ਸਾਡੇ ਘਰੇ ਬਣਨਾ ਜਦੋਂ ਉਹਦੇ ਮੱਥਾ ਐ ਟੇਕਣਗੇ ਇਹ ਗੱਲਾਂ ਮੇਰੀਆਂ ਬਾਈ ਇੱਥੇ ਕਾਰਡ ਜਿਹੜੇ ਆਏ ਸੀ ਘਰਾਂ ਦੇ ਰੁਪਈਏ ਹੀ ਵਾਪਸ ਤੇਰਾ 18 ਸਾਲ ਦੀ ਗੱਲ ਕਰਦਾ ਸਰਦਾਰ ਬਾਦਲ ਸਿੰਘ ਸੀਗਾ ਇਹ ਸੂਰਮਾ ਇੱਥੇ 60 ਹਜ਼ਾਰ ਰੁਪਈਆ ਆ ਗਿਆ ਮੁਰੰਮਤ ਵਾਸਤੇ ਭੇਜਿਆ ਉਹ ਵੀ ਵਾਪਸ ਮੋੜਤਾ ਸਾਡਾ ਅੱਛਾ ਉਹ ਵੀ ਵਾਪਸ ਮੁੜ ਹਾਂ ਉਹ ਵੀ ਵਾਪਸ ਮੋੜਤਾ ਕਹਿੰਦੇ ਗਰੀਬ ਹੀ ਨਹੀਂ ਕਿਹਦੇ ਪੈਰੋਂ ਹੋਇਆ ਇਹ ਕਿਹਦੇ ਪੈਰੋਂ ਪਰ ਬਾਦਲ ਸਰਕਾਰ ਨੇ ਵੀ ਹੋਇਆ ਤੇ ਉਹ ਜਦੋਂ ਬਾਦਲ ਸਰਕਾਰ ਨੇ ਭੇਜੇ ਉਹ ਵਾਪਸ ਮੁੱਦੇ ਨਹੀਂ ਹੋਣ ਦਿੱਤਾ ਬਾਦਲ ਦੀ ਕੱਟੀ ਇਹ ਫੱਟੀ ਸਾਡੇ ਪਰਿਵਾਰ ਹੀ ਫੌਜ ਦਾ ਕੋਈ ਵੀ ਬੰਦਾ ਸਾਡਾ ਮੂਹਰਲਾ ਬੰਦਾ ਹੀ ਸਾਨੂੰ ਦੇ ਨਹੀਂ ਰਿਹਾ ਪਿੰਡ ਤੁਹਾਡਾ ਸਭ ਤੋਂ ਵੱਡਾ ਵੋਟ ਵੀ ਸਭ ਤੋਂ ਜ਼ਿਆਦਾ ਹੈ ਗਦਾਰ ਪਿੰਡਾਂ ਤੋਂ ਵੱਡਾ ਕੀ ਨਾ ਸਾਡੇ ਇੱਥੇ ਕਲਮਤ ਸਰਪੰਚ ਹੁੰਦਾ ਤੇ ਸਾਡੇ 4 ਸਰਪੰਚ ਬਣਦੇ ਸੀ ਬੰਦਿਆ 9 ਸਰਪੰਚ ਬਣਦੇ ਹੁਣ ਸਾਡੇ ਪਿੰਡ 'ਚ ਹਾਂਜੀ 9 ਪੰਚਾਇਤਾਂ ਇੱਥੇ 9 ਪੰਚਾਇਤਾਂ ਮੰਨਦੀਆਂ ਸੀ ਸਾਡੇ ਹੁਣ ਦੇ ਤਾਂ ਕਮੇਟੀ ਦੇ ਵਿੱਚ ਹੁਣ ਤਾਂ ਸਾਡਾ ਕੱਖ ਵੀ ਨਹੀਂ ਤੇ ਉਹ ਵੀ ਇਹ ਬੰਦੇ ਨੂੰ ਅਸੀਂ ਐ ਬੰਦੇ ਬਣਾ ਦਿੰਦੇ ਜਿਵੇਂ ਇਹ ਮਲੂਕੇ ਵਰਗੇ ਬਣਦਾ ਨਿੱਕੇ ਪਿੰਡਾਂ 'ਚ ਸਾਡੇ ਮਲੂਕੇ ਵਰਗੇ ਬਣੀ ਜਾਂਦੇ ਆ ਤੇ ਸਾਡੇ ਪਿੰਡ 'ਚ ਕੱਖ ਵੀ ਨਹੀਂ ਅਸੀਂ ਬੇਈਮਾਨ ਢੱਡੇ ਬੇਈਮਾਨ ਅਸੀਂ ਹੋਰ ਬੰਦਿਆਂ ਵਾਲੀਆਂ ਗੱਲਾਂ 'ਚ ਕੋਈ ਫਾਇਦਾ ਨਹੀਂ ਬਾਪੂ ਤੁਸੀਂ ਕੀ ਕਹਿੰਦੇ ਹੋ ਹਾਂ ਨਹੀਂ ਇਸੇ ਨੂੰ ਵੀ ਪੁੱਛਦੇ ਆ ਆਪਾਂ ਸਾਰਿਆਂ ਨਹੀਂ ਤੁਸੀਂ ਵੀ ਦੱਸੋ ਜਿਹੜੀ ਗੱਲ ਹੈਗੀ ਆ ਗੱਲ ਉਹੀ ਕਰਨੀ ਹੈ ਇਹ ਦੱਸੀ ਜਾਂਦਾ ਇਹੀ ਕੰਮ ਹੋਇਆ ਇਹੀ ਕੰਮ ਗਰੀਬ ਦਾ ਫਾਇਦਾ ਹੋਇਆ ਗਰੀਬ ਦਾ ਭਲਾ ਕੀਤਾ ਸਰਕਾਰ ਨੇ ਨਾ ਇਹ ਕੋਈ ਕਰਿਆ ਨਹੀਂ ਕੋਈ ਕਰਿਆ ਜਮੇ ਨਹੀਂ ਕਰਿਆ ਬੰਦੇ ਨੇ ਕਰਿਆ ਮੇਰੇ ਮੂੰਹ ਤੇ ਹੁਣ ਬਸ ਠੀਕ ਆ ਪੁੱਤ ਇਹਨਾਂ ਕਿਹੜੇ ਮੂਹਰੇ ਲੀਡਰ ਸੀ ਉਹਨਾਂ ਨੇ ਬਸ ਪੱਟੀਆਂ ਅੱਛਾ ਇੱਕ ਗੱਲ ਹੋਰ ਆ ਜਿਹੜੇ ਮੂਹਰਲੇ ਆ ਉਹ ਆਪਦੇ ਕੰਮ ਕਰਾਈ ਜਾਂਦੇ ਆਪਦੀਆਂ ਪੱਤੀਆਂ 'ਚ ਉਹਨਾਂ 'ਚ ਕੰਮ ਹੋਈ ਜਾਂਦੇ ਇਹ ਮਿਸੀ ਬਣੇ ਪੁੱਛਦੇ ਨਹੀਂ ਕਿੱਥੇ ਕਰ ਕਿੱਥੇ ਆ ਹੁਣ ਆ ਸਾਡਾ ਇੱਥੋਂ ਲਾ ਕੇ ਨਾ ਆ ਲਾਲ ਲਖੀਰ ਆ ਕਹਿਣਗੇ ਲਾਲ ਲਖੀਰ ਅੰਦਰ ਵੀ ਤੂੰ ਅੰਦਰ ਨਾ ਤਾਂ ਕਰ ਦੋ ਲਾਲ ਲਖੀਰ ਤਾਂ ਬਾਹਰ ਅੱਛਾ ਉਹ ਬਾਹਰ ਕਹਿੰਦੇ ਆ ਹੁਣ ਵੋਟਾਂ ਵਾਰੀ ਕਿਉਂ ਆਉਂਦੇ ਆ ਲਾਲ ਲਖੀਰ ਸਾਡੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਆਪਣੇ ਏਰੀਏ ਨੂੰ ਸਾਡੇ ਨੂੰ ਇੱਥੋਂ ਲਾ ਕੇ ਆ ਮਜਬੀ ਸਿੱਖ ਸਾਰੇ ਆ ਬੇੜਾ ਤੇ ਆਪਦਾ ਸਰਪੰਚ ਬਣਾਵਾਂਗੇ ਤੇ ਲਾਲ ਲਖੀਰ ਆ ਸਾਡੀ ਤਾਂ ਉਹ ਤਾਂ ਤੇ ਫੇਰ ਦੱਸ ਤੁਹਾਨੂੰ ਸ਼ਿਕਵਾ ਇਹੀ ਹੈ ਵੀ ਸਾਨੂੰ ਇਹਨਾਂ ਨੇ ਬਾਹਰ ਕੱਢ ਰੱਖਿਆ ਬਾਹਰ ਜਮਾ ਹੀ ਬਾਹਰ ਸਾਨੂੰ ਪੁੱਛਦੇ ਹੀ ਨਹੀਂ ਕਿੱਥੇ ਆ ਘਰ ਬਸ ਬੜੀਆਂ ਗੱਲਾਂ ਕੀਆਂ ਨਾ ਨਹੀਂ ਹੁਣ ਤਾਂ ਵੋਟਾਂ ਵੇਲੇ ਤਾਂ ਆਉਂਦੇ ਹੋਣਗੇ ਵੋਟਾਂ ਵਿੱਚ ਤਾਂ ਬਥੇਰਾ ਮੱਥਾ ਟੇਕਦੇ ਆ ਉਦੋਂ ਫਿਰ ਲਾਂਭਾ ਨਹੀਂ ਦਿੱਤਾ ਵੀ ਕਿਹਾ ਵੀ ਉਦੋਂ ਸਾਨੂੰ ਕਹਿ ਦਿੰਦੇ ਹੋ ਵੀ ਤੁਸੀਂ ਬਿਆਰ ਮੇਰੇ ਕੋਲੇ ਆਏ ਸੀ ਮਤਲਬ ਮੈਂ ਨਹੀਂ ਮਿਲਿਆ ਕਰੇ ਨਹੀਂ ਮੈਂ ਉਹਨਾਂ ਨੂੰ ਸਮਝਾ ਦਿੰਦਾ ਮਾੜਾ ਮੋਟਾ ਸਮਝਾ ਕੇ ਦੱਸ ਹੀ ਦਿੰਦਾ ਮੈਂ ਉਹਨਾਂ ਨੂੰ ਪੂਰਾ ਦੱਸੂ ਮੈਨੂੰ ਕਿੱਥੇ ਪੈਣਾ ਦੀ ਕੋਈ ਲੈਣਾ ਨਹੀਂ ਮੰਗਣਾ ਨਹੀਂ ਦੇਣਾ ਨਹੀਂ ਕੀ ਦਿੱਤਾ ਮੈਨੂੰ ਤੁਸੀਂ ਐਂ ਦੱਸੋ ਹੱਥ ਨੇ ਆ ਜਾਂਦੇ ਤਾਂ ਜਮੇ ਕਰ ਦਿੰਦਾ ਉਹ ਕੰਮ ਨੂੰ ਤਾਂ ਬਾਈ ਸਹੀ ਕਰਦਾ ਰੱਬ ਤੋਂ ਨਹੀਂ ਡਰਦਾ ਮੈਂ ਰੱਬ ਤੋਂ ਬਾਈ ਰੱਬ ਤੋਂ ਨਹੀਂ ਡਰਦਾ ਮੈਂ ਨਹੀਂ ਡਰਨਾ ਚਾਹੀਦਾ ਵੀ ਨਹੀਂ ਰੱਬ ਤੋਂ ਵੀ ਨਹੀਂ ਡਰਦਾ ਇੱਕ ਮੌਕਾ ਰੱਬ ਤੋਂ ਡਰਦਾ ਸੱਚੇ ਪਾਤਸ਼ਾਹ ਉਹੀ ਹੈ ਇੱਕ ਪਿਆਰੀ ਗੱਲ ਦੱਸਦਾ ਤੈਨੂੰ ਮੈਂ ਵੀ ਇਹ ਬੰਦਾ ਕੀ ਕਰ ਦੂ ਕਿਸੇ ਦਾ ਜਦੋਂ ਹੁਣ ਅਸੀਂ ਮਰਦੇ ਆ ਸਾਡੇ ਮਰੇ ਵੀ ਨੂੰ ਸਮਝ ਨਹੀਂ ਝਾਕਦਾ ਕੋਈ ਤੇ ਫਿਰ ਜੰਮਦੇ ਨਹੀਂ ਤਾਂ ਕੀ ਜਦੋਂ ਮਰੇ ਦੇ ਨੇੜੇ ਨਹੀਂ ਲੱਗਦਾ ਕੰਮ ਬਾਪੂ ਕਹੇ ਜੇ ਕੰਮ ਤੇਰੇ ਹਿਸਾਬ ਨਾਲ ਕਹੇ ਜੇ ਕੰਮ ਹੋਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਸਰਕਾਰ ਨੂੰ ਕਿਹੜੇ ਕੰਮ ਕਰਨ ਚਲੋ ਉਹ ਦੱਸ ਦੇ ਸਰਕਾਰ ਤਾਂ ਆ ਬਈ ਕੁੱਲ ਦਾ ਪਤਾ ਹੋਣਾ ਚਾਹੀਦਾ ਕੋਈ ਅਮੀਰ ਆ ਕੋਈ ਗਰੀਬ ਆ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਕੋਈ ਗਰੀਬ ਆ ਜੇ ਆਪਣਾ ਭੁੱਖਾ ਢੇਰਾ ਮਰਦਾ ਇੱਥੇ ਵੀ ਸਾਡੇ ਨੂੰ ਉਹਨੂੰ ਮਾੜਾ ਮੋਟਾ ਵੀ ਜ਼ਿਕਾਰ ਦੇਣਾ ਪੈਂਦਾ ਇਹ ਤਾਂ ਕਹਿਣਗੇ ਸੈਂਟਰ ਗਵਰਨਮੈਂਟ ਕਿਲੋ ਦਾਣੇ ਦਿੰਦੇ ਆ ਉਹ ਦਾਣਿਆਂ ਨਾਲ ਉਮਰ ਲੱਗੇਗੀ ਗਰੀਬ ਦੀ ਤੂੰ ਸਿਆਣਾ 10 ਜੀ ਖਾਣ ਵਾਲੇ ਆ 15 ਕਿਲੋ ਦਾਣੇ ਦਿੰਦੇ ਆ ਉਹ ਕਿੰਨਾ ਕੁ 6 ਮਹੀਨੇ ਤੋਂ ਦਿੰਦੇ ਆ ਪਰ ਆ ਸੈਂਟਰ ਗੌਰ ਚੋਂ ਅਸੀਂ ਐਂ ਕਰਤਾ ਆ ਜਾ ਪੱਤਰਕਾਰ ਆ ਕੇ ਪਾਤਾ ਪੰਗਾ ਹੁਣ ਮੇਰਾ ਤੋਂ ਉਹ ਕਿਵੇਂ ਆ ਸ਼ੇਰ ਵਗਿਆ ਦੁਨੀਆ ਕਢਾਉਂਦੀ ਆ ਕੀ ਹਾਲ ਆ ਹੋਰ ਕੀ ਹਾਲ ਆ ਸ਼ੇਰਾ ਆ ਦੇਖ ਹਾਂ ਠੀਕ ਹੈ ਨਹੀਂ ਜਾਣਾ ਇੱਧਰ ਭੁਗਤਣਾ ਅਜੇ ਨਹੀਂ ਭੁਗਤਾਂਗੇ ਅਸੀਂ ਕਿਸੇ ਨੂੰ ਨਹੀਂ ਜਾਂਦੇ ਯਾਰ ਜਿੱਥੇ ਮਰਜ਼ੀ ਸਾਨੂੰ ਫੜਾ ਦੇ ਕੋਈ ਕੁਝ ਕਰ ਦੇ ਨਾ ਨਹੀਂ ਫੜਾਉਣ ਵਾਲੇ ਵੀ ਹੈਗੇ ਆ ਉਹ ਹੈਗੇ ਪਿੰਡ ਦੇ ਵਿੱਚ ਮੈਂ ਕਰੂੰ ਬੱਤ ਉਹਨਾਂ ਨੂੰ ਹਾਂ ਫੜਾ ਕਿਹੜਾ ਦੇਊਗਾ
ਆਸਦੇ ਆ ਬਾਈ, ਆਸਦੇ ਆ, ਇਹ ਤਾਂ ਖੁਸ਼ ਦੀਆਂ ਗੱਲਾਂ ਉਹ ਨਹੀਂ ਬਾਈ। ਹੁਣ ਤੂੰ ਦੇਖ ਲੈ ਸ਼ੇਰਾ ਕੀ ਹਾਲ ਹੋਇਆ। ਆ ਸਾਡਾ ਲੀਡਰ ਆ, ਇਹਨੂੰ ਪਤਾ ਭੁੱਖੇ ਮਰ ਜਾ ਕਰਾ ਜੀ। ਕੌਣ ਬਣਦੇ ਕਿਹੋ ਜਿਹੇ ਕੰਮ ਹੋਏ ਆ ਪਿੰਡ ਦੇ ਵਿੱਚ? ਸਾਡੇ ਕੰਮ ਬਿਲਕੁਲ ਨਹੀਂ ਹੋਏ। ਨਹੀਂ ਹੋਏ ਨਾ ਮੈਂ ਹਲਕੇ ਦਾ ਐਸਸੀ ਬੈਂਕ ਦਾ ਚੇਅਰਮੈਨ ਸੀ ਰਾਮਪੁਰਾ ਫੂਲ ਦਾ। ਮੈਨੂੰ ਲਾਇਆ ਸੀ। ਸਾਡੀ ਕੋਈ ਕਾਂਗਰਸੀਆਂ ਦੀ ਪੁੱਛ ਦੱਸ ਨਹੀਂ ਸੀ ਹਲਕੇ 'ਚ। ਕਾਲੀਆਂ ਦੀ ਪੁੱਛ ਦੱਸ ਹੁੰਦੀ ਸੀ ਕਾਂਗਰਸ ਦੇ ਰਾਜ 'ਚ। ਇਸ ਕਰਕੇ 35 ਕਰੋੜ ਮਹਾਰਾਜ। ਤੁਹਾਡੇ ਏਰੀਆ ਦਾ ਤਾਂ ਮੰਤਰੀ ਬਣਿਆ ਹੈ, ਕਾਂਗੜ ਮੰਤਰੀ ਰਹੇ ਹੈ, ਮੰਤਰੀ ਸਾਹਿਬ ਨੇ ਕੰਮ ਨਹੀਂ ਕਰੇ? ਬਿਲਕੁਲ ਨਹੀਂ ਕਰੇ ਉਹਨੇ। ਕਾਲੀਆਂ ਨਾਲ ਮਿਲ ਕੇ ਚੱਲਿਆ ਹੁਣ ਤੱਕ। ਉਹ ਤਾਂ ਸਿਕੰਦਰ ਮਲੂਕੇ ਨਾਲ ਤਾਂ ਕਹਿੰਦੇ ਵਿੱਟ ਕੁੱਤੇ ਦਾ ਵੈਰ, ਇੱਕ ਦੂਜੇ ਨੂੰ ਰੋਏ ਗਾਲੋ ਗਾਲੀ। ਲੋਕ ਵਿਖਾਵਾ, ਲੋਕ ਵਿਖਾਵਾ ਨਹੀਂ ਹੈਗਾ ਕੁਝ। ਬਿਲਕੁਲ ਦੋਨੇ ਮਿਲੇ ਵੇ ਆ ਇਹ। ਇੱਕ ਦੂਜੇ ਨੂੰ ਕਹਿਣ ਦਾ ਲੱਗੇ ਜੇ ਸਾਨੂੰ ਨਹੀਂ ਪਾਉਣੀ ਤਾਂ ਤੱਕੜੀ ਨੂੰ ਪਾ ਦਿਓ। ਇਹ ਕਿਹਨੇ ਕਿਹਾ? ਇਹ ਦੋਨੇ ਪਾਰਟੀਆਂ ਲੱਗ ਗਈਆਂ ਕਹਿਣ। ਇੱਕ ਅੰਦਰ ਖਾਤੇ ਕੀ ਕਹਿੰਦੀਆਂ? ਮੇਰੇ ਕੋਲੇ ਆਪ ਆਇਆ ਸੀ ਇੱਕ ਬੰਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਦਾ। ਚਲੋ ਉਹ ਮੈਨੂੰ ਕਹਿੰਦਾ ਜੇ ਨਹੀਂ ਇੱਧਰ ਪਾਉਣੀ ਸਾਨੂੰ ਸਿੱਕਰ ਤੱਕੜੀ ਨੂੰ ਪਾ ਦਿਓ। ਮੈਂ ਕਿਹਾ ਬਿਲਕੁਲ ਨਹੀਂ ਪਾਉਂਦੇ। 40 ਸਾਲ ਹੋ ਗਏ ਦੋਨਾਂ ਪਾਰਟੀਆਂ ਵੇਖ ਲਈਆਂ। ਐਤਕੀ ਆਮ ਆਦਮੀ ਨੂੰ ਪਾਵਾਂਗੇ। ਕਲਾਕਾਰ ਨੂੰ ਪਾਉਂਗੇ? ਹਾਂਜੀ ਹਾਂਜੀ ਹਾਂਜੀ। ਤੇ ਜੇ ਕਲਾਕਾਰ ਵੀ ਦੂਜੇ ਕਲਾਕਾਰਾਂ ਨੂੰ ਬੰਬੇ ਵੱਜਿਆ ਤੇ ਮੁੜ ਕੇ ਇੱਥੇ ਆਇਆ ਹੀ ਨਾ, ਫਿਰ ਖਾੜੇ ਲਾਉਂਦਾ ਰਿਹਾ? ਇਹ ਨਹੀਂ ਕਰਦਾ। ਉਹ ਸਾਡੇ ਹਲਕੇ ਦਾ ਸਿੱਧੂ ਭਾਈਚਾਰਾ। ਪਹਿਲਾਂ ਸਾਡੇ ਹਰਮਾਨ ਸਿੱਧੂ ਹੁੰਦਾ ਸੀ, ਇਮਾਨਦਾਰ ਸੀ। ਸਾਨੂੰ ਸਿੱਧੂ ਭਾਈਚਾਰੇ ਤੇ ਮਾਣ ਆ। ਇਹ ਬਿਲਕੁਲ ਨਹੀਂ ਹੋਊਗੀ ਗੱਲ। ਬਾਕੀਆਂ ਦੀ ਤੁਹਾਡੀ ਪਰਫਾਰਮੈਂਸ, ਸਿਕੰਦਰ ਮਲੂਕੇ ਦਾ ਕੀ ਸਮਝਦੇ? ਮਲੂਕਾ ਸਾਹਿਬ ਨੇ ਕਿਹੋ ਜਿਹੇ ਕੰਮ ਕੀਤੇ? ਮਲੂਕਾ ਸਾਹਿਬ ਨੇ ਕੰਮ ਤਾਂ ਕਰੇ ਸੀ, ਵੱਧ ਗਿਆ। ਪਰ ਸਾਡੇ ਇੱਕ ਕੰਮ ਬਹੁਤ ਮਾੜਾ ਕੀਤਾ। ਉਹ ਕੀਤਾ ਜਿਹੜਾ ਸਾਡਾ 1200 ਕਾਰਡ ਨਰੇਗਾ ਦਾ ਬਣਿਆ ਵਾ ਸੀ ਮਜ਼ਦੂਰਾਂ ਦਾ। ਮਜ਼ਦੂਰਾਂ ਦੇ 1200 ਬੰਦੇ ਦੇ ਢਿੱਡ 'ਚ ਲੱਤ ਮਾਰੀ। ਇਹਨਾਂ ਨੇ ਕਮੇਟੀ ਬਣਾਈ। ਕਮੇਟੀ ਬਣਾ ਕੇ ਵੀ ਖੁੱਲਾ ਪੈਸਾ ਹੋਇਆ। ਸੜਕਾਂ ਦਾ ਵੇਖ ਲਓ ਕੋਈ ਬੁਰਾ ਹਾਲ ਆ। ਉਹ ਸੀਮੇ ਬਾਦਸ਼ਾਹ ਦਾ ਰਸਤਾ ਜਾਂਦਾ ਗੁਰੂ ਘਰ ਨੂੰ, ਜਿੱਥੋਂ ਆਪਾਂ ਦਾਤ ਮੰਗਣੀ ਆ। ਆਪਾਂ ਤਾਂ ਮੰਗਦੇ ਆ, ਦੇਣ ਵਾਲਾ ਦਾਤਾ। ਉਹ ਵੇਖ ਲਓ ਕਿੱਡਾ ਬੁਰਾ ਹਾਲ ਆ। 10 ਸਾਲ ਇਹਨਾਂ ਦੀ ਸਰਕਾਰ ਰਹੀ ਅਕਾਲੀ ਦਲ ਦੀ ਤੇ 5 ਸਾਲ ਕਾਂਗਰਸ ਦੀ ਰਹਿ ਗਈ। ਸੀਮੇ ਬਾਦਸ਼ਾਹ ਨੇ ਇੱਥੋਂ ਰਾਜੇ ਨੂੰ ਰਾਜ ਭਾਗ ਇੱਥੋਂ ਬਖਸ਼ਿਆ ਤੇ ਉਹ ਰਸਤਾ ਵੇਖ ਲਓ। ਕੈਪਟਨ ਅਮਰਿੰਦਰ ਸਿੰਘ ਇਸ ਪਿੰਡ ਦੇ ਰਹਿਣ ਵਾਲੇ ਸੀ ਜਾਂ ਉਹਨਾਂ ਦੇ ਪੁਰਖੇ ਇਸ ਪਿੰਡ ਦੇ ਰਹਿਣ ਵਾਲੇ ਸੀ? ਕੈਪਟਨ ਅਮਰਿੰਦਰ ਸਿੰਘ ਨੇ ਕਿੰਨਾ ਕੁ ਸਵਾਰਿਆ? ਉਹਨੇ ਪਿਛਲੀ ਵਾਰ ਤਾਂ ਵਧਗਾ ਕੀਤਾ ਕੰਮ। ਐਤਕੀ ਉਹਨੇ ਵੀ ਨਹੀਂ ਬਾਤ ਪੁੱਛੀ ਸਾਡੇ ਹਲਕੇ ਦੀ ਆ ਕੇ। ਨਹੀਂ ਬਾਤ ਪੁੱਛੀ? ਨਾ ਬਿਲਕੁਲ ਨਹੀਂ ਪੁੱਛੀ। ਕੈਪਟਨ ਅਮਰਿੰਦਰ ਸਿੰਘ ਤੇ ਗੁੱਸਾ ਹੈਗਾ ਉਹਦੇ ਤੇ? ਸਾਨੂੰ ਪੂਰੇ ਗੁੱਸਾ ਵੀ ਪਿੰਡ ਦਾ ਮੁੱਖ ਮੰਤਰੀ ਹੋਵੇ, ਮਿੰਨਿਆਂ ਦਾ ਬੁਰਾ ਹਾਲ ਹੋਵੇ। ਘਰਾਂ 'ਚ ਸੀਵਰੇਜ, ਉਹ ਮੇਰੇ ਕਣਕ 'ਚ ਵੇਖ ਲਓ ਪਾਣੀ ਪੈਂਦਾ। ਮੇਰੀ ਇੱਕ ਕਨਾਲ ਆ, ਉਹ ਦੋ ਤਿੰਨ ਵਾਰੀ ਮੇਰੀ ਫਸਲ ਮਰ ਗਈ ਉੱਥੇ। ਬਾਈ ਤੁਸੀਂ ਕੀ ਕਹੋਗੇ? ਆਜੋ ਜਿਹੜਾ ਕੀ ਕਹਿੰਦੇ ਹੋ ਬਾਈ? ਕੀ ਕਹਿੰਦੇ ਹੋ ਵੀ ਇਸ ਵਾਰ ਜਿਹੜੀ ਹਵਾ ਕੀ ਕਹਿੰਦੀ ਹੈ? ਕਿਹੜੇ ਪਾਸੇ ਦੀ ਹਵਾ? ਬਈ ਹਵਾ ਲੋਕਾਂ ਦੇ ਆਪਦੇ ਭਵਿੱਖ ਦੀ ਹਵਾ। ਆਪਣੇ ਆਪ ਜਵਾਨੀ ਕਹਿ ਰਹੇ ਆ ਲੋਕ ਵੀ ਇਸ ਵਾਰ ਬਦਲਾਅ ਭਾਲਦੇ ਆ। ਠੀਕ ਆ, ਕੋਈ ਵੀ ਪਾਰਟੀ ਪਹਿਲਾਂ ਅਕਾਲੀ ਜਾਂ ਕਾਂਗਰਸੀ ਆ, ਕਿਸੇ ਨੇ ਕੋਈ ਜੱਦੀ ਕਿਸੇ ਦਾ ਕੰਮ ਨਹੀਂ ਕੀਤਾ। ਠੀਕ ਹੈ ਕਿ ਨਹੀਂ? ਬੇਰੁਜ਼ਗਾਰੀ ਵੱਧ ਗਈ, ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਜੀ। ਗਰੀਬ ਬੱਚੇ ਕਿਤੇ ਵੀ ਨਹੀਂ ਪੜ੍ਹ ਸਕਦੇ। ਬਾਕੀ ਹੋਰ ਲਾ ਲਓ ਤੁਸੀਂ ਖੇਡਾਂ ਦੇ, ਐਡਾ ਵੱਡਾ ਪਿੰਡ ਸੀਗਾ ਜੀ ਸਾਡਾ, ਗਰਾਊਂਡ ਬਹੁਤ ਵੱਡਾ ਹੈਗਾ। ਕੋਈ ਵੀ ਹੁਣ ਉੱਥੇ ਪਲੇਅਰ ਨਹੀਂ ਜਾਂਦਾ ਜੀ। ਇਹਨਾਂ ਨੇ ਸਭ ਸਿਆਸਤ ਦੇ ਤਰ੍ਹਾਂ ਖਤਮ ਕਰਤੇ ਜੀ। ਠੀਕ ਆ, ਉਹ ਕੁਛ ਨਾ ਕੁਛ ਚਿੱਟਾ ਵਗੈਰਾ ਨਸ਼ੇ 'ਚ ਪੈ ਗਏ ਜੀ। ਨਸ਼ਾ ਕਿੰਨਾ ਕੁ ਪਿੰਡ 'ਚ? ਨਸ਼ਾ ਬਹੁਤ ਜ਼ਿਆਦਾ ਹੈ ਜੀ, ਬਹੁਤ ਜ਼ਿਆਦਾ। ਇਹਨਾਂ ਦੋਨਾਂ ਸਰਕਾਰਾਂ ਨੇ ਨਸ਼ੇ ਦੀ ਜਾਣੀ ਕਿ। ਕਾਂਗੜ ਸਾਹਿਬ ਬਾਰੇ ਕੀ ਕਹਿਣਾ? ਮੰਤਰੀ ਰਹੇ ਆ, ਤੁਹਾਡੇ ਹਲਕੇ ਤੋਂ ਜਿੱਤ ਕੇ ਗਏ ਆ। ਕਾਂਗੜ ਸਾਹਿਬ ਨੇ ਕਿਸ ਤਰ੍ਹਾਂ ਦੇ ਕੰਮ? ਸਾਹਿਬ ਨੇ ਕੀਤੇ ਆ ਜੀ ਕੰਮ, ਥੋੜੇ ਬਹੁਤੇ ਕੀਤੇ ਪਰ ਇੰਨੇ ਨਹੀਂ। ਲੋਕਾਂ ਨੂੰ ਹੁਣ ਪਤਾ ਲੱਗੀ ਜਾਂਦਾ ਜੀ, ਸਾਰੇ ਹੀ ਲੋਕ ਉਹਨਾਂ ਦੇ ਵਰਖਲਾਫ ਹੋਏ ਖੜੇ ਆ ਜੀ। ਆਮ ਆਦਮੀ A to Z ਆਮ ਆਦਮੀ। ਨਹੀਂ, ਜਿਹੜਾ ਆਮ ਆਦਮੀ ਦੇ ਕੈਂਡੀਡੇਟ ਆ ਉਹ ਵੀ ਕਾਂਗਰਸ ਤੋਂ ਆਏ ਆ। ਪਹਿਲਾਂ ਕਾਂਗਰਸ ਦੇ ਗੁਣਗਾਨ ਕੀਤੇ ਸੀ ਉਹਨਾਂ ਨੇ, ਕਾਂਗਰਸ ਤੋਂ ਸੀਟ ਨਹੀਂ ਮਿਲੀ, ਫਿਰ ਇੱਧਰ ਸ਼ਿਫਟ ਹੋ ਗਏ। ਨਹੀਂ ਜੀ, ਇਹ ਇਦਾਂ ਕਹਿ ਨਹੀਂ ਸਕਦੇ ਆਪਾਂ। ਦੂਸਰੀਆਂ ਪਾਰਟੀਆਂ ਇਲਜ਼ਾਮ ਲਾ ਰਹੀਆਂ, ਪਰ ਆਮ ਆਦਮੀ ਦੇ ਜਿੰਨੇ ਵੀ ਬੰਦੇ ਆ ਬਹੁਤ ਸੱਚੇ ਤੇ ਸੁੱਚੇ ਬੰਦੇ ਆ। ਲੋਕਾਂ ਨੇ ਉਹਨੂੰ ਬਹੁਤ ਪਰਖ ਕੇ ਚੋਣ ਦੇ ਵਿੱਚ। ਤੁਹਾਡੇ ਹਲਕੇ ਦਾ ਜੋ ਕੈਂਡੀਡੇਟ ਆ, ਮੈਂ ਉਹਦੀ ਗੱਲ ਕਰ ਰਿਹਾ। ਹਾਂ, ਪਹਿਲਾਂ ਹੋਊਗਾ ਜੀ। ਪਹਿਲਾਂ ਕੋਈ ਇਦਾਂ ਨਹੀਂ ਜੱਦੀ ਵੀ ਉਹ ਅੱਗੇ ਜਾਣਗੇ, ਨਾਲ ਪਾਰਟੀ ਦੇ ਜੁੜੇ ਹੋਣਗੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਾਰਟੀ ਕੋਈ ਕੰਮ ਹੀ ਨਹੀਂ ਕਰ ਰਹੀ, ਫਿਰ ਆਪਾਂ ਕਿਉਂ ਕਿਸੇ ਦਾ ਸਾਥ ਦਿੰਨੇ ਆ? ਅਗਲਾ ਚੰਗੇ ਪਾਸੇ ਜਾਂਦਾ। ਜੇ ਕੋਈ ਬੰਦਾ ਮਾੜਾ ਕੰਮ ਕਰਕੇ ਚੰਗੇ ਪਾਸੇ ਜਾਂਦਾ ਤਾਂ ਉਹਨੂੰ ਚੰਗਾ ਹੀ ਕਹਾਂਗੇ ਆਪਾਂ ਜੀ। ਨੌਕਰੀਆਂ ਮਿਲ ਗਈਆਂ ਇਸ ਪਿੰਡ ਦੇ ਵਿੱਚ? ਘਰ ਨੌਕਰੀ ਦੀ ਗੱਲ ਹੋਈ ਸੀ, ਨਸ਼ਾ ਖਤਮ ਕਰਨ ਦੀ ਗੱਲ ਹੋਈ ਸੀ, ਕਰਜ਼ੇ ਮਾਫ ਕਰਨ ਦੀ ਗੱਲ ਹੋਈ ਸੀ, ਸਮਾਰਟਫੋਨ ਦੇਣ ਦੀ ਗੱਲ ਹੋਈ ਸੀ। ਨਹੀਂ ਜੀ, ਕਰਜ਼ਾ ਕਿਸੇ ਵੀ ਪਰਿਵਾਰ ਦਾ ਕੋਈ ਮਾਫ ਨਹੀਂ ਹੋਇਆ ਜੀ। ਠੀਕ ਹੈ, ਇਹ ਵਾਅਦੇ ਦੇ ਦਾਅਵੇ ਕੀਤੇ ਸੀ ਇਹਨਾਂ ਨੇ, ਵਾਅਦੇ ਕੀਤੇ ਸੀ, ਉਹ ਸਭ ਝੂਠੇ ਆ ਜੀ। ਕੋਈ ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ ਜੀ, ਨਾ ਕਿ ਨੌਕਰੀ ਮਿਲੀ ਹੈ ਜੀ। ਜਾਂ ਮਿਲੀ ਹੈ ਕਿਸੇ ਨੂੰ, ਉਹ ਵੀ ਰਿਸ਼ਵਤ ਦੇ ਕੇ ਅਗਲੇ ਨੇ ਲੈਤੀ ਹੈ ਜੀ। 4 ਪੈਸੇ ਕਿਸੇ ਕੋਲੇ ਹੈਗੇ ਆ, ਉਹ ਨੌਕਰੀ ਲੈ ਗਿਆ, 1 ਜਾਂ 2 ਬੰਦੇ। ਬਾਕੀ ਕਿਸੇ ਨੂੰ ਕੋਈ। ਗਰੀਬ ਪਰਿਵਾਰਾਂ ਦੇ ਹੱਲ, ਕਿਸੇ ਮਸਲੇ ਹੱਲ ਹੋਏ? ਕੋਈ ਜੋ ਗਰੀਬ ਪਰਿਵਾਰ ਹੈ ਉਹਨਾਂ ਦੇ ਕੰਮ ਹੋਏ? ਨਹੀਂ ਜੀ, ਗਰੀਬ ਪਰਿਵਾਰ ਕਿਸੇ ਦਾ ਕੰਮ ਨਹੀਂ ਹੋਇਆ। ਬਹੁਤ ਘੱਟ ਹੋਏ ਆ, ਜਾਣੀ ਕਿ ਵੱਡੇ ਹੀ ਵੋਟ ਆ ਨਾ, ਕਾਫੀ ਜ਼ਿਆਦਾ। ਹਾਂ, ਵੋਟ ਬਹੁਤ ਜ਼ਿਆਦਾ ਆ। ਜੇ 1-2 ਘਰ ਦੇ ਹੋ ਗਏ ਆਪਾਂ ਕਹਿ ਨਹੀਂ ਸਕਦੇ, ਪਰ ਜ਼ਿਆਦਾਤਰ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਜੀ। ਅਕਾਲੀ ਦਲ ਵਾਲੇ ਕੀ ਕਹਿਣਾ? ਤੁਹਾਡੇ ਸਿਕੰਦਰ ਸਿੰਘ ਮਲੂਕਾ
ਮੰਤਰੀ ਰਹੇ ਆ, ਸਾਬਕਾ ਮੰਤਰੀ ਆ। ਐਤਕੀ ਲੜਾਈ ਆ ਦੋ ਮੰਤਰੀਆਂ ਦੇ ਵਿਚਾਲੇ। ਉਹਨਾਂ ਦਾ ਨਹੀਂ ਨਹੀਂ ਜੀ, ਉਹਨਾਂ ਦਾ ਤਾਂ ਪਤਾ ਹੀ ਹੈ ਸਾਰਿਆਂ ਨੂੰ। ਕਿਉਂ, ਕੀ ਗੱਲ ਹੋ ਗਈ? ਬਸ ਉਹਨਾਂ ਨੇ ਤਾਂ ਕੰਮ ਕਰਾਂ ਤੋਂ ਹੀ ਲੋਕਾਂ ਨੂੰ ਪਤਾ ਜੀ, ਪਹਿਲਾਂ ਤੋਂ ਹੀ ਉਹਨਾਂ ਨੇ ਇੰਨਾ ਰਾਜ ਕੀਤਾ ਹੋਇਆਗਾ। ਲੋਕਾਂ ਨੂੰ ਪਤਾ ਵੀ ਅਕਾਲੀ ਸਰਕਾਰ ਨੇ ਕੀ ਕਰਵਾਇਆ ਜੀ। ਆਹ ਦੇਖੋ ਜੀ, ਬੇਅਦਬੀ ਹੋਈ ਕਿੱਡਾ ਵੱਡਾ, ਸਾਰੇ ਜਗਤ ਨੂੰ ਪਤਾ ਜੀ, ਬੱਚੇ ਨੂੰ ਪਤਾ, ਬੁੜੀਆਂ ਨੂੰ, ਬੰਦਿਆਂ ਨੂੰ। ਤੇ ਇਹ ਤੋਂ ਉੱਪਰ ਗੱਲ ਹੋਰ ਕੀ ਹੋ ਸਕਦੀ ਹੈ ਜੀ। ਲੋਕ ਮੂੰਹ ਹੀ ਬੇਅਦਬੀ ਦਾ ਅਸਰ ਦੇਖਣ ਨੂੰ ਮਿਲੂਗਾ। ਹਾਂ, ਬਹੁਤ ਜ਼ਿਆਦਾ ਜੀ, ਸਾਰੇ ਕਿਤੇ, ਸਾਰੇ ਇਲਾਕਿਆਂ 'ਚ ਹੋਊਗਾ ਬਹੁਤ ਜ਼ਿਆਦਾ। ਤੁਸੀਂ ਚਾਹੁੰਦੇ ਕੀ ਹੋ ਡਿਵੈਲਪਮੈਂਟ? ਜੇ ਆਪਾਂ ਆਮ, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਆਮ ਤੁਸੀਂ ਜਿਹੜੀ ਡਿਵੈਲਪਮੈਂਟ, ਕਿੱਦਾਂ ਦੀ ਡਿਵੈਲਪਮੈਂਟ ਚਾਹੁੰਦੇ ਹੋ? ਜਿਹੜੇ ਲੀਡਰ ਆਉਂਦੇ ਆ ਕਹਿੰਦੇ ਜੀ ਅਸੀਂ ਗਲੀਆਂ ਬਣਾਤੀਆਂ, ਨਾਲੀਆਂ ਬਣਾਤੀਆਂ, ਸੜਕਾਂ ਪੱਕੀਆਂ ਕਰਤੀਆਂ, ਨੌਜਵਾਨ ਕਿੱਦਾਂ ਦੀ ਡਿਵੈਲਪਮੈਂਟ ਚਾਹੁੰਦਾ? ਸਰ ਅਸੀਂ ਇਹ ਚਾਹੁੰਦੇ ਆ ਜੀ, ਜਿਵੇਂ ਕੋਈ ਵੀ ਮੁੱਖ ਮੰਤਰੀ ਬਣਦਾ ਲੋਕ ਵੋਟ ਪਾਉਂਦੇ ਉਹਨੂੰ, ਠੀਕ ਆ। ਸਾਡੇ ਪਿੰਡ ਦੇ ਮੋਹਰੀ ਬੰਦੇ ਹੁੰਦੇ ਆ, ਕਾਲੀਆਂ 'ਚ ਹੋ ਗਏ ਜੀ ਇੱਕ ਦੋ ਕਾਂਗਰਸ 'ਚ ਹੋ ਗਏ। ਜੇ ਹੁਣ ਕਾਂਗਰਸ ਦਾ ਰਾਜ ਆਊ, ਉਹੀ ਬੰਦੇ ਉਹਨਾਂ ਨੂੰ ਮੂਹਰੇ ਕਰ ਦੇਣਗੇ ਜੀ, ਠੀਕ ਆ। ਉਹ ਪੈਸਾ ਖਾਈ ਜਾਣਗੇ। ਜੇ ਕਾਲੀ ਆਜੂ, ਕਾਲੀ ਮੂਹਰੇ ਆ ਜੀ। ਆਮ ਜਨਤਾ ਨੂੰ ਤਾਂ ਉੱਠ ਨਹੀਂ ਦਿੰਦੇ ਜੀ, ਲੋਕਾਂ ਕੋਲੇ ਜਾਣ ਨਹੀਂ ਦਿੰਦੇ ਮੰਤਰੀ ਕੋਲੇ, ਉਹਨਾਂ ਨੂੰ ਆਪਦੇ ਸੁਝਾਅ ਦਿਲ ਦੀਆਂ ਗੱਲਾਂ ਤਾਂ ਦੱਸਣ ਹੀ ਨਹੀਂ ਦਿੰਦੇ ਜੀ। ਅੱਜ ਤਾਂ ਘਰੋਂ ਘਰੀ ਆ ਰਹੇ ਆ ਨਾ। ਅੱਜ ਆਉਂਦੇ ਵੋਟਾਂ ਮੰਗਣ ਆਉਂਦੇ ਆ, ਜਦੋਂ ਉਹਨਾਂ ਕੋਲੇ ਪੈਸਾ ਹੁੰਦਾ ਜੀ, ਪੈਸਾ ਲਾਉਣਾ ਹੁੰਦਾ, ਉਦੋਂ ਤਾਂ ਲੋਕਾਂ ਨੂੰ ਪੁੱਛਦੇ ਹੀ ਨਹੀਂ। ਉਹ ਤਾਂ ਉਹ ਆਪਦੇ ਜਿਹੜੇ ਮੇਨ ਬੰਦੇ ਹੁੰਦੇ ਆ ਉਹਨਾਂ ਨੂੰ ਬੈਲ ਦੇ ਦਿੰਦੇ ਆ ਜੀ, ਠੀਕ ਹੈ ਜੀ। ਬਾਪੂ ਅੱਜ ਘਰ ਘਰ ਆਈ ਜਾਂਦੇ ਆ। ਇਹ ਬਾਈ ਕਹਿੰਦਾ ਵੀ ਉਦੋਂ ਮਿਲਣੇ ਨਹੀਂ ਦਿੱਤਾ, ਉਹ ਤਾਂ ਸਾਨੂੰ ਆਉਣ ਹੀ ਨਹੀਂ ਦਿੱਤਾ। ਉਹੀ ਲੋਕਾਂ ਤੂੰ ਨੇ ਮੇਰੀ ਜਿਤਾਇਆ ਗੱਲ ਸੁਣੋ, ਹੁਣ ਜਿਹੜੇ ਲੀਡਰ ਆ ਸਾਡੇ ਵੋਟ ਪਾ ਰਹੇ ਆ, ਮੂਹਰੇ ਸਾਡੇ ਚਮਚੇ ਆ, ਉਹ ਹੋਕਾ ਦਿੰਦਾ ਸਾਨੂੰ ਮੁੱਲ ਲੈ ਰਹੇ ਆ 200 ਰੁਪਏ ਵਿੱਚ। ਅੱਜ 500 ਰੁਪਇਆ ਦੇਤਾ ਤੇ ਅਸੀਂ ਉਮਰ ਨਿਕਲੂ। ਉਹ ਰਹੇ ਆ ਤੇ ਉਹ ਲੀਡਰ ਕਰ ਰਿਹਾ, ਸਾਡਾ ਗਰੀਬ ਭੁੱਖਾ ਮਰ ਰਿਹਾ। ਨਹੀਂ ਲੀਡਰ ਤਾਂ ਗੱਲ ਇਹ ਵੀ ਕਹਿੰਦੇ ਆ ਵੀ ਲੋਕ ਪੈਸੇ ਆਪ ਮੰਗਦੇ ਆ, ਪੈਸੇ ਲੈ ਕੇ ਵੋਟ ਪਾਉਂਦੇ ਆ ਤਾਂ ਫਿਰ ਜਿਹੜੇ ਲੋਕ ਖਰੀਦਣ ਆਉਂਦੇ ਲੋਕਾਂ ਦਾ ਹੀ ਲੀਡਰ। ਪੈਸਾ ਜੀ, ਉਹਨਾਂ ਕੋਲੇ ਲੋਕਾਂ ਦਾ ਪੈਸਾ ਲੋਕਾਂ ਨੂੰ ਵੰਡਣਗੇ ਜੀ। ਹੁਣ ਦੇਖ ਲਓ, ਸਾਡੇ ਪਿੰਡ ਦੇ ਵਿੱਚ 28 ਕਰੋੜ ਰੁਪਇਆ ਪਹਿਲਾਂ ਆਇਆ ਜੀ, 5 ਕਰੋੜ ਪਹਿਲਾਂ, 37 ਕਰੋੜ ਰੁਪਇਆ ਹੋ ਗਿਆ ਜੀ। 37 ਕਰੋੜ ਦੇ ਵਿੱਚੋਂ ਦੇਖ ਲਓ, ਉਹ ਪੈਸਾ ਹੁਣ ਉਹ ਉਸੇ ਤੁਰਤ ਹੀ ਵਰਤਣਗੇ ਜੀ। ਉਸ ਲੋਕਾਂ ਨੂੰ ਵੀ ਪਤਾ ਵੀ ਉਹਨਾਂ ਦੇ ਕੁਝ ਖਾਸ ਬੰਦੇ ਆ ਜਿਹੜੇ ਉਹਨਾਂ ਨੇ ਖਾ ਕੇ, ਜਾਣੀ ਕਿ ਬਾਕੀ ਆ ਉੱਥੇ ਧਰੇ ਲਿਆ ਕੇ ਬਾਈ, ਆ ਸੀਵਰੇਜ ਵਾਲੇ ਟੋਰ ਵੀ ਪਰਸੋਂ ਚੌਥੇ ਧਰੇ ਲਿਆ ਕੇ ਬਾਈ। ਮੇਰਾ ਘਰ ਉੱਥੇ ਹੀ ਹੈਗਾ, ਪਰਸੋਂ ਚੌਥੇ ਲਿਆ ਕੇ ਧਰਿਆ, ਸਿਰਫ ਦਿਖਾਵੇ ਵਾਸਤੇ ਵੀ। ਹੁਣ ਵੋਟਾਂ ਲੈਣੀਆਂ ਨੇ, ਠੀਕ ਆ। ਬਾਕੀ ਗਲੀਆਂ ਨਾਲੀਆਂ ਦਾ ਵਿਕਾਸ, ਕੋਈ ਵਿਕਾਸ ਨਹੀਂ ਹੁੰਦਾ ਵੀਰੇ। ਕਾਂਗੜ ਨੇ ਤਾਂ ਵੀਰੇ ਆਪ ਦਾ ਵਿਕਾਸ ਕੀਤਾ। ਉਹਦਾ ਘਰ ਜਾ ਕੇ ਦੇਖੋ, ਪੱਗ ਲੈਂਦੀ ਹੈ ਉੱਤੋਂ। ਕਾਂਗੜ ਨੇ ਮਹਿਲ ਖੜਾ ਕੀਤਾਗਾ ਤੇ ਜਨਤਾ ਦੇ ਪੈਸੇ ਦੀ ਕੀਤਾ ਨਾ ਕਾਂਗੜ ਨੇ ਮਹਿਲ। ਕਾਂਗੜ ਨੂੰ ਕੋਈ ਪੁੱਛਣ ਵਾਲਾ ਹੋਵੇ, ਇੰਨਾ ਪੈਸਾ ਆਇਆ ਕਿੱਥੋਂ ਆ? ਕਾਂਗੜ ਦਾ ਬੈਕਗ੍ਰਾਉਂਡ ਕੀ ਸੀ? ਬੈਕਗ੍ਰਾਉਂਡ ਦੱਸ ਦਿਓ, ਤੁਸੀਂ ਤਾਂ ਪਿੰਡਾਂ ਦੇ ਪਤਾ ਤੁਹਾਨੂੰ। ਕਾਂਗੜ ਦੇ ਤਾਂ ਆਪਣੇ ਬਜ਼ੁਰਗਾਂ ਨੂੰ ਪਤਾ ਹੋਵੇ, ਆਪਣੇ ਇਹਦੇ ਬਾਰੇ ਨਹੀਂ ਪਤਾ। ਬਾਕੀ ਜੇ ਕੱਲ ਨੂੰ ਮੰਨ ਲਓ ਵੀ ਆਮ ਆਦਮੀ ਪਾਰਟੀ ਵੀ ਇਦਾਂ ਦਾ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀ, ਜੇ ਉਹ ਵੀ ਇਦਾਂ ਦਾ ਕੋਈ ਉਹਨਾਂ ਵੱਲੋਂ ਕੀਤਾ ਜਾਂਦਾ, ਨਹੀਂ ਮਿਲਦੇ, ਫਿਰ ਆਉਣਗੇ ਹੁਣ। ਉਹ ਤਾਂ ਬਾਅਦ ਚ ਆਉਣਗੇ, ਹੁਣ ਬਾਅਦ ਚ ਆ ਕੇ ਉਹ ਮਰ ਜਾਣਗੇ, ਉਹ ਖਤਮ ਹੋ ਜਾਣਗੇ। ਜੇ ਮਤਲਬ ਪਹਿਲੀ ਵਾਰੀ ਆਉਣਗੇ ਨਾ, ਜੇ ਉਹ ਗਰੀਬ ਤੇ ਕੋਈ ਆਸ ਕਰਿਆ, ਸਾਡੇ ਜਿਹੜਾ 2 ਰੁਪਈਆ ਦਾ ਆਟਾ ਮੁੱਲ ਪੈਂਦਾ ਉਹਨੂੰ ਫਾਇਦਾ ਕਰਿਆ, ਤੇ ਫਿਰ ਆਪੇ ਕਾਮਯਾਬ ਹੋ ਜਾਣਗੇ। ਬਈ ਇੱਕ ਗੱਲ ਹੋਰ ਦੱਸ, ਨੌਜਵਾਨ ਆ ਤੂੰ, ਮੁਫਤ ਜਿਹੜਾ ਕਿਹਾ ਜਾ ਰਿਹਾ ਵੀ ਬਿਜਲੀ ਮੁਫਤ, ਪਾਣੀ ਮੁਫਤ, ਬੱਸਾਂ ਦਾ ਕਿਰਾਇਆ ਮੁਫਤ, ਔਰਤਾਂ ਨੂੰ 2-2 ਹਜ਼ਾਰ ਰੁਪਈਆ ਦੇਣਾ, ਸਹੀ ਹੈ? ਇਹ ਜਾਇਜ਼ ਹੈ? ਇਹ ਜਾਇਜ਼ ਤਾਂ ਹੈਗਾ ਜੀ, ਜੇ ਮਿਲੂਗਾ ਤਾਂ ਹੀ ਹੈ ਜੀ। ਆਪਾਂ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਜੀ। ਤੁਸੀਂ ਮੰਨਦੇ ਹੋ ਕਿ ਵੀ ਜਿਹੜਾ ਮੁਫਤ ਦੀ ਰਾਜਨੀਤੀ ਕਰਨੀ ਚਾਹੀਦੀ ਹੈ, ਕਿ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਰੁਜ਼ਗਾਰ ਦਿਓ, ਅਸੀਂ ਆਪਦਾ ਪੈਸਾ? ਮੁਫਤ ਕੁਝ ਨਹੀਂ ਚਾਹੀਦੇ, ਰੁਜ਼ਗਾਰ ਹੋਊ, ਕਿਸੇ ਕੋਈ ਨੌਕਰੀ ਲੱਗੂਗਾ, ਕਿਸੇ ਦਾ ਜੀ, ਕਿਉਂ ਉਹ ਬੱਚੇ ਵੀ ਪਾਲੂਗਾ ਜੀ, ਆਪਦੇ ਮਾਂ ਪਿਓ ਦੀ ਵੀ ਸੇਵਾ ਕਰ ਸਕੂਗਾ। ਮੁਫਤ ਕਿੰਨਾ ਕੁ ਦੇਣਗੇ ਜੀ? ਉਹ ਦੂਸਰੀਆਂ ਸਰਕਾਰਾਂ ਬੰਦ ਕਰ ਦਿੰਦੀਆਂ, ਇੱਕ ਚਲਾ ਦਿੰਦੀਆਂ, ਆਹੀ ਕੁਝ ਚੱਲੀ ਜਾਂਦਾ ਜੀ। ਜੇ ਕੋਈ 1500 ਕਿਸੇ ਦੀ ਪੈਨਸ਼ਨ ਕਰਤੀ, ਉਹਦੀ ਚੱਕ ਕੇ 700 ਕਰ ਦੇਣਗੇ, ਦੂਜੇ ਵਧਾ ਦੇਣਗੇ ਆਪਦੇ ਬੰਦਿਆਂ ਦੀ, ਆਹੀ ਕੁਝ ਚੱਲੀ ਜਾਂਦਾ। ਜੇ ਕੋਈ ਜੌਬ ਕਰੂਗਾ, ਉਹਦੇ 25-30 ਹਜ਼ਾਰ ਰੁਪਇਆ ਘਰੇ ਆਊਗਾ, ਉਹਦੇ ਬੱਚੇ ਪਾਲੂਗਾ, ਉਹਦੇ ਜਵਾਕਾਂ 'ਚ ਰਹੂਗਾ, ਮਾਂ ਪਿਓ ਦੀ ਸੇਵਾ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਸਰ +2 ਪਾਸ ਹੈ ਜੀ। ਨੌਕਰੀ ਮਿਲੀ ਨਹੀਂ ਸਰ, ਬੇਰੁਜ਼ਗਾਰ ਹੈ ਜੀ, ਪ੍ਰਾਈਵੇਟ ਜੌਬ ਕਰਦੇ ਜੀ। ਅਪਲਾਈ ਕੀਤਾ ਸੀ? ਹਾਂ, ਅਪਲਾਈ ਕੀਤਾ ਜੀ, ਬਹੁਤ ਵਾਰੀ ਸਰਕਾਰੀ ਵੀ ਅਪਲਾਈ ਕੀਤਾ ਸੀਗਾ, ਨਹੀਂ ਜੌਬ ਮਿਲੀ ਜੀ। ਕੈਪਟਨ ਸਾਹਿਬ ਦਾ ਵਾਅਦਾ ਸੀ ਕਿ ਘਰ ਘਰ ਨੌਕਰੀ ਮੈਂ ਪਹੁੰਚਾ ਦੇਣੀ। ਹਾਂ ਜੀ, ਵਾਅਦੇ ਤਾਂ ਬਹੁਤ ਕੀਤੇ ਸੀ, ਲੇਕਿਨ ਇੰਨਾ ਨੌਕਰੀਆਂ ਮਿਲੀਆਂ ਨਹੀਂ ਜੀ। ਖਾਦੀ ਸੀਗੀ ਜੀ ਵੀ ਨਸ਼ਾ ਖਤਮ ਕਰ ਦੇਣਾਗਾ, ਸਾਡੇ ਤਾਂ ਵਧਿਆਗਾ ਬਾਈ ਜੀ, ਘਟਿਆ ਨਹੀਂ ਹੈਗਾ। ਮੈਂ ਆਪ ਨਸ਼ਾ ਕਰਦਾਗਾ, ਮੈਂ ਦਲਦਲ 'ਚ ਇਸ 'ਚ ਫਸਿਆ ਸੀਗਾ ਬਾਈ, ਪਰ ਹੁਣ ਨਿਕਲ ਚੁੱਕਿਆ। ਕਿਵੇਂ ਛੱਡਿਆ ਨਸ਼ਾ? ਬਸ ਵੀਰੇ ਛੱਡਤਾ, ਘਰਦਿਆਂ ਨੇ ਗੋਲੀ ਲੈ ਕੇ, ਜੀਭ ਵਾਲੀਆਂ ਗੋਲੀਆਂ ਲੈ ਕੇ ਹੌਲੀ ਹੌਲੀ ਕਰਕੇ ਛੱਡ। ਉਹ ਵੀ ਨਸ਼ਾ ਹੀ ਹੈ, ਜੀਭ ਵਾਲੀ ਗੋਲੀ ਵੀ ਲੈਂਦੇ। ਪਰ ਹੁਣ ਕੀ ਮਿਲਦਾ ਕਿੱਥੋਂ ਸੀ ਨਸ਼ਾ ਲੈਂਦੇ ਕਿੱਥੋਂ? ਮਿਲਦਾ ਬਾਈ ਜਿੱਥੋਂ ਮਰਜ਼ੀ ਲੈ ਲਓ ਪਿੰਡ 'ਚੋਂ, ਜਿਹੜੇ ਘਰੋਂ ਮਰਜ਼ੀ ਲੈ ਲਓ ਜਾ ਕੇ ਪਿੰਡ 'ਚੋਂ ਮਿਲ ਜੂਗਾ ਨਸ਼ਾ? ਮਹਾ ਬਾਈ ਯਾਰ, ਕਿੰਨਾ ਖਰਚਾ, ਕਿੰਨਾ ਤੁਹਾਡਾ ਰੋਜ਼ ਦਾ ਖਰਚਾ ਕਿੰਨਾ ਸੀ? 500 ਰੁਪਿਆ ਤਾਂ ਬਾਈ ਮੂਲੀ ਗੱਲ ਆ, ਗਰੀਬ ਘਰਾਂ ਦੇ ਮੁੰਡੇ ਪੀ ਜਾਂਦੇ ਯਾਰ। ਮੈਂ ਤਾਂ ਚੱਲ ਠੀਕ ਹੈ, ਮੇਰਾ ਡੈਡੀ ਨੌਕਰੀ ਕਰਦਾ ਸੀ, ਮੈਂ ਪੀਂਦਾ ਸੀਗਾ, ਕਰਨ ਲੱਗ ਗਿਆ ਮੈਂ। ਪਰ ਗਰੀਬ ਘਰਾਂ ਦੇ ਮੁੰਡੇ ਜਿਹੜੇ ਦਿਹਾੜੀਆਂ ਕਰਦੇ ਆ, ਉਹ ਵੀ 200 300 ਰੁਪਿਆ ਜਿਹੜਾ। ਪੈਸੇ ਕਿੱਥੋਂ ਆਉਂਦੇ ਆ ਫਿਰ? ਪੈਸੇ ਕਿੱਥੋਂ ਲਿਆਉਂਦੇ ਆ ਉਹ ਪੈਸਾ? ਜਿਹੜੀ ਬਾਈ ਦਿਹਾੜੀ ਕਰਦੇ ਹੈਗੇ, ਉਹ ਘਰੇ ਤਾਂ ਦੇਣਾ ਨਹੀਂ ਗਾ ਕੁਛ ਆ ਕੇ। ਇਹਨਾਂ ਨੇ ਆਟੇ ਦਾਲ ਚੁਲਝਾ ਰੱਖਿਆਗਾ ਵੀ ਆਟਾ ਦਾਲ ਮਿਲੀ ਜਾਂਦਾਗਾ, ਹੋਰ ਪੈਸਿਆਂ ਦੀ ਘਰੇ ਕੀ ਲੋੜ, ਰੋਟੀ ਮਿਲੀ ਜਾਂਦੀ ਹੈਗੀ। ਨਸ਼ਾ ਕਰੀ ਜਾਂਦੇ ਹੈਗੇ, ਉਹਦਾ ਕੰਮ ਕਰੀ ਜਾਂਦੇ ਹੈਗੇ। ਬਾਕੀ ਨੌਜਵਾਨਾਂ ਨੂੰ ਕੀ ਕਹਿਣਾ? ਤੁਸੀਂ ਨਸ਼ਾ ਛੱਡ ਚੁੱਕੇ ਹੋ, ਨਸ਼ੇ ਦਾ ਬਾਈ ਬਹੁਤ ਬੁਰਾ ਗਾ। ਮੈਂ ਆਪਦਾ ਘਰ ਸਾਰਾ ਹੀ ਖਰਾਬ ਕਰ ਚੁੱਕਿਆ ਗਾ, ਬਹੁਤ 2 ਵਾਰੀ ਮੈਂ ਜੇਲ੍ਹ ਕੱਟਿਆ ਆ, ਠੀਕ ਹੈ। ਮੇਰਾ ਸਾਰਾ ਘਰ ਖਰਾਬ ਹੋ ਗਿਆ ਬਾਈ।
ਸਭ ਕੁਝ ਵੇਚ ਚੁੱਕਿਆ ਮੈਂ ਕਹਿਣਾ ਹੱਥ ਜੋੜ ਕੇ ਮੇਰੀ ਤਾਂ ਇਹੀ ਅਪੀਲ ਆ ਬਾਈ ਜਿਹੜਾ ਵੀ ਕਰਦਾਗਾ ਛੱਡ ਦੋ, ਇਹਦੇ 'ਚ ਕੁਝ ਨਹੀਂ ਪਿਆ ਜ਼ਿੰਦਗੀ ਬਰਬਾਦ ਹੈਗੀ। ਮੈਂ ਆਪਦਾ ਘਰ ਖਤਮ ਕਰ ਲਿਆ ਵੀਰੇ, ਬਹੁਤ ਜ਼ਿਆਦਾ ਕਰ ਲਿਆ, ਪਰ ਇਹ ਸਾਰਾ ਸਰਕਾਰਾਂ ਕਰਕੇ ਹੀ ਵਿਕ ਰਿਹਾ ਬਾਈ। ਮੋਤਬਾਰ ਬੰਦੇ ਵਿਕਾਉਂਦੇ ਹੈਗੇ, ਜੇ ਫੇਰ ਹੀ ਵਿਕਦਾ ਯਾਰ ਸਰਕਾਰ ਕੀ ਨਹੀਂ ਕਰ ਸਕਦੀ ਬਾਈ ਯਾਰ। 10 ਮਿੰਟਾਂ ਦਾ ਕੰਮ ਹੈਗਾ, ਜਦੋਂ ਐਡਾ ਕੁਛ ਰੋਕ ਦਿੰਦੇ ਹੈਗੇ ਤੇ ਨਸ਼ਾ ਰੋਕਣਾ ਇਹਨਾਂ ਵਾਸਤੇ ਕਿੱਡੀ ਕੁ ਗੱਲ ਹੈਗੀ। ਜੇ ਵਿਕਦਾ ਤਾਂ ਪੀਂਦੇ ਆ। ਪਹਿਲਾਂ ਰਾਜੇ ਨੇ ਕਹੇ ਨਸ਼ਾ ਰੋਕਦੇ ਨਾ ਇਹਨੇ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀਗੀ ਕਿ 4 ਹਫ਼ਤਿਆਂ 'ਚ ਕਰ ਦੂੰਗਾ ਮੈਂ, ਤੇ ਹੁਣ ਤਾਂ ਬਾਈ 5 ਸਾਲ ਪੂਰੇ ਹੋ ਗਏ ਤੇ ਸਾਡੇ ਤਾਂ ਵਧੇ ਹੀ ਆ, ਪੂਰਾ ਘਟਿਆ ਤਾਂ ਹੈ ਨਹੀਂਗਾ। ਠੀਕ ਆ, ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਉਦੋਂ ਬਾਅਦ ਇਹ ਵੀ ਹੈ ਕਿ ਬੰਦਾ ਨਸ਼ੇ ਵਾਸਤੇ ਇੰਨਾ ਕੁ ਜ਼ਿਆਦਾ ਤੜਪ ਜਾਂਦਾ ਵੀ ਉਹ ਕੁਝ ਵੀ ਕਰਨ ਵਾਸਤੇ ਤਿਆਰ ਹੁੰਦਾ ਵੀਰੇ, ਕੋਈ ਸ਼ੱਕ ਨਹੀਂ ਹੈਗਾ, ਕੋਈ ਸ਼ੱਕ ਨਹੀਂ। ਬਹੁਤ ਘਰੇ ਲੜਾਈ ਕਲੇਸ਼ ਹੁੰਦਾਗਾ, ਬਹੁਤ ਕੁਝ ਹੁੰਦਾ, ਪੈਸੇ ਮੰਗਦੇ ਆ, ਮਾਂ ਪਿਓ ਰੋਕਦਾਗਾ, ਸਾਰਾ ਕੁਝ ਹੁੰਦਾ ਵੀਰੇ। ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਨਸ਼ਾ ਹੈਗਾ, ਵੀ ਕਿੱਦਾਂ ਉਹ ਛੱਡ ਸਕਦੇ, ਕਿੱਦਾਂ ਛਡਾਇਆ ਜਾ ਸਕਦਾ? ਹੁਣ ਵੀਰੇ ਇਹ ਤਾਂ ਮਨ ਹੈਗਾ ਬੰਦੇ ਦੇ ਮਨ ਤੇ, ਜਦੋਂ ਬੰਦੇ ਨੂੰ ਕੋਈ ਠੋਕਰ ਲੱਗਦੀ ਹੈ ਜਾਂ ਬੰਦੇ ਦਾ ਮਨ ਸੰਭਾਲ ਲੂਗਾ ਤਾਂ ਛੱਡਿਆ ਜਾਊਗਾ, ਨਹੀਂ ਛੱਡਣਾ ਬਹੁਤ ਔਖਾ ਹੈ, ਬਹੁਤ ਜ਼ਿਆਦਾ। ਹੁਣ ਕੀ ਲੱਗਦਾ ਤੁਹਾਨੂੰ, ਕੀ ਲੱਗਦਾ ਵੀ ਜਿਹੜੇ ਨਸ਼ਾ ਛਡਾਓ ਕੇਂਦਰ ਆ ਉਹ ਪ੍ਰੋਪਰ ਤਰੀਕੇ ਨਾਲ ਨਸ਼ਾ ਛਡਾਉਂਦੇ ਆ ਕਿ ਉੱਥੇ ਵੀ ਬਾਈ ਉੱਥੇ ਲੁੱਟ ਆ ਗਈ ਤੇ ਇੱਥੋਂ 15,000 ਪਰਿਵਾਰ ਤੋਂ ਲੈ ਲਿਆ, ਠੀਕ ਆ, ਉੱਥੇ ਮਾਰਦੇ ਕੁੱਟਦੇ ਆ, ਕੋਈ ਉਦੋਂ ਨਸ਼ਾ ਛਡਾਉਣ ਵਾਲਾ ਕੋਈ ਕੰਮ ਨਹੀਂ। ਉੱਥੇ ਤਾਂ ਬੰਦਾ ਜ਼ਿਆਦਾ ਹੀ ਢੀਠ ਹੁੰਦਾਗਾ, ਸੈਂਟਰਾਂ 'ਚ ਜਾ ਕੇ ਨਹੀਂ ਨਸ਼ਾ ਛੋੜਦਾ ਵੀਰੇ। ਜਿੰਨਾ ਚਿਰ ਮਨ ਤੇ ਨਹੀਂ ਕੰਟਰੋਲ ਹੁੰਦਾ ਆਪਣੇ ਤੇ ਉਹਨਾਂ ਚਿਰ ਕੁਝ ਨਹੀਂ। ਅਸੀਂ ਕੀ ਕਹਿਣਾ, ਅਸੀਂ ਤਾਂ ਆਪ ਝਾੜੂ ਨੂੰ ਵੋਟ ਪਾਵਾਂਗੇ। ਇੰਨਾ ਜੇ 5 ਸਾਲ ਇਹ ਲੁੱਟ ਲੈਣਗੇ ਤਾਂ ਫਿਰ ਹੋਰ ਦੇਖ ਲਾਂਗੇ ਬਾਈ, ਪਹਿਲਾਂ ਵੀ ਲੁੱਟੀ ਜਾਂਦੇ, ਪਹਿਲਾਂ ਵੀ ਬੇੜਾ ਗਰਕ ਹੋਇਆ ਹੀ ਪਿਆਗਾ। ਜਿਹਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਤੁਹਾਨੂੰ ਵੀ ਪਤਾ ਹੀ ਹੈਗਾ, ਤੁਸੀਂ ਰੋਜ਼ ਪਿੰਡਾਂ 'ਚ ਆਉਣੇ ਜਾਂਦੇ ਹੋਗੇ ਵੀ ਕੀ ਬਣਿਆ ਪਿਆ, ਕੀ ਮਾਹੌਲ। ਬਾਪੂ ਚਾਰੇ ਪਾਸੇ ਝਾੜੂ ਹੋਈ ਪਈ ਹੈ, ਇਹ ਕੀ ਗੱਲ? ਅਸੀਂ ਹੋਰ ਪਿੰਡਾਂ 'ਚ ਵੀ ਜਾਂਦੇ ਆ, ਸਾਰੀਆਂ ਸਰਕਾਰਾਂ ਬਾਰੇ ਪੁੱਛਦੇ ਆ, ਮੰਤਰੀਆਂ ਬਾਰੇ ਪੁੱਛਦੇ ਆ, ਉਹ ਕਹਿੰਦੇ ਜੀ ਐਤਕੀ ਬਦਲਾ, ਕੀ ਕਹਿਣੇ? ਬਦਲਣਾ ਹੀ ਚਾਹੀਦਾ ਜੀ, ਬੜੇ ਖੁਸ਼ ਆ ਅਸੀਂ। ਸਰਕਾਰ ਬਦਲਣੀ ਚਾਹੀਦੀ ਹੈ, ਸਰਕਾਰ ਖਤਮ ਹੋਣੀ ਚਾਹੀਦੀ ਹੈ। ਇਦੋਂ ਵੀ ਬੇੜਾ ਗਰਕ ਕਰ ਦੇਣੇ ਯਾਰ, ਪਰ ਇੱਕ ਮੌਕਾ ਦੇਣਾ ਚਾਹੀਦਾ ਵੀਰੇ ਯਾਰ, ਚਾਹੇ ਇਦੋਂ ਵੀ ਬੁਰਾ ਹਾਲ ਕਰ ਦੇਣ ਸਾਡਾ, ਪਹਿਲੇ ਮਰੇ ਤਾਂ ਪਈ ਆ, ਜੇ ਹੋਰ ਮਰ ਜਾਗੇ ਤਾਂ ਕੀ ਹੁੰਦਾਗਾ, ਪਰ ਇੱਕ ਮੌਕਾ ਵੀਰੇ ਦੇਣਾ ਚਾਹੀਦਾ, ਸਾਰਿਆਂ ਨੂੰ ਦੇਣਾ ਚਾਹੀਦਾਗਾ। ਅਸੀਂ ਤਾਂ ਇਹ ਗੱਲ ਕਹਿੰਦੇ ਆ, ਕੋਈ ਸਾਡਾ ਐ ਨਹੀਂ ਹੈਗਾ ਵੀ ਝਾੜੂ ਵਾਲਾ ਕੋਈ ਸਾਡਾ ਕੋਈ ਰਿਸ਼ਤੇਦਾਰ ਆ। ਤੁਹਾਡਾ ਪਿੰਡ ਦਾ ਮੁੱਖ ਮੰਤਰੀ ਸੀ ਇੱਥੋਂ ਦਾ, ਉਹਦੇ ਪੁਰਖੇ ਇੱਥੋਂ ਦੇ ਸੀਗੇ, ਵਾਰ-ਵਾਰ ਉਹ ਜ਼ਿਕਰ ਕਰਦਾ ਮਹਾਰਾਜ ਦਾ। ਮੁੱਖ ਮੰਤਰੀ ਨੇ ਕੰਮ ਕਰਨਾ ਸੀ, ਠੀਕ ਹੈ। ਸਾਡੇ ਕੈਬਨਿਟ ਮੰਤਰੀ ਹੈ ਗੁਰਪ੍ਰੀਤ ਸਿੰਘ ਕਾਂਗੜ, ਠੀਕ ਹੈ, ਉਹਨੇ ਕੋਈ ਵਿਕਾਸ ਨਹੀਂ ਕੀਤਾ। ਉਹਨੇ ਇੱਕ ਵਾਰੀ ਵੀ ਆਪਾਂ ਨੂੰ ਐ ਕਹਿ ਦੋ ਵੀ ਇੱਥੇ ਸਾਡੇ ਪਿੰਡ ਦੇ 4 ਸਪੇਰੇ ਗੇੜਾ ਦੇ ਦੋ, ਨਸ਼ਾ ਸਾਰਾ ਜਿਹੜਾ ਵੀ ਆਸੇ ਪਾਸੇ ਦੇਖ ਲਓ, ਕਿਤੇ ਮਰਜੀ। ਬੱਸ ਅੱਡਾ ਤੁਹਾਡੇ ਨਾਲ ਸਾਹਮਣੇ ਆ, ਬੱਸ ਅੱਡੇ ਤੇ ਕਿਤੇ ਦੀ ਪੈਸਾ ਆਇਆ ਵਾ, ਕਹਿੰਦੇ ਨੀਂਹ ਪੱਥਰ ਰੱਖਿਆ ਪਿਆ, ਮੰਨ ਕੇ ਤੁਰੋ 4 ਮਹੀਨੇ ਹੋ ਗਏ ਨੀਂਹ ਪੱਥਰ ਧਰੇ ਨੂੰ, ਤੇ ਹਜੇ ਤੱਕ ਕੁਝ ਨਹੀਂ ਕੀਤਾ ਉਹਨੇ। ਗਰੀਬ ਅਮੀਰ ਹੀ ਹੈ ਨਹੀਂ, ਮੈਨੂੰ ਆਇਆ ਹਜ਼ਾਰਾਂ ਕਰੋੜਾਂ ਗਰੀਬ ਆ ਸਾਡਾ, ਐਮਐਲਏ ਕੇ ਗਰੀਬਾਂ ਦਾ ਇੱਕ ਹੋ ਜੇ ਹੁਣੇ ਬਣਾ ਦਈਏ ਇੱਕ ਮੈਟਲ ਵਿੱਚ। ਅਸੀਂ ਗਰੀਬ ਆ ਭਾਈ, ਇੱਕਾਂ ਨਹੀਂ ਭੁੱਖੇ ਮਰਦੇ ਆ। ਦੇਖ ਆ ਫਿਰ 5 ਰੁਪਈਆਂ ਦੀ ਦਿਹਾੜੀ ਮੈਂ ਕਰਦਾ, 5 ਦੀ ਉਹ ਕਰਦਾ। ਸਾਡੇ ਰੋਜ਼ ਤਾਂ ਇਹਨੇ ਮਲੂਕੇ ਨੇ ਖੋਲਿਆ 12,000 ਰੁਪਇਆ ਖਾ ਰਿਹਾ ਹੈ ਮਲੂਕਾ ਇਹਨੇ। ਮੈਂ ਤਾਂ ਦੱਸ ਹੀ ਨਹੀਂ ਸਕਦਾ। ਦੱਸ ਦੇ ਬਾਪੂ, ਦੱਸ ਦੇ, ਦੱਸਣ ਵਾਸਤੇ ਕਾਹਦਾ ਖਾਦਾ, ਕਿੱਥੇ ਖਾਦਾ? ਵੇਚ ਕੇ ਖਾ ਗਏ ਸਾਨੂੰ। ਆ ਮੰਡੀ ਨਹੀਂ ਵੇਚੀ, 25 ਕਿੱਲਿਆਂ ਦੇ ਵਿੱਚ ਸਾਡੀ ਮਾਲ ਮੰਡੀ ਲੱਗਦੀ ਸੀ, ਉਹ ਮੈਂ ਵੇਚੀ ਹੈ, ਉਹ ਵੀ ਸਰਦਾਰਾਂ ਨੇ ਵੇਚੀ ਹੈ। ਬਾਕੀ ਬਈ ਰਾਜਾ ਆਉਂਦਾ ਇੱਥੇ ਤਗੜੇ ਘਰਾਂ ਦੇ ਪਰਿਵਾਰਾਂ 'ਚ ਆਉਂਦਾ, ਘਰਾਣਿਆਂ 'ਚ, ਗਰੀਬ ਦੇ ਘਰੇ ਆ ਕੇ ਕੋਈ ਨਹੀਂ ਪੁੱਛਦਾ ਯਾਰ ਵੀ ਤੂੰ ਰੋਟੀ ਖਾਣਾ ਚੱਜ ਨਾਲ ਕਿ ਨਹੀਂ ਖਾਂਦਾ। ਜਿੰਨਾ ਮੋਤਬਰ ਬੰਦੇ ਆ ਉਹਨਾਂ ਦੇ ਘਰੇ ਆਉਂਦੇ ਆ, ਵੋਟਾਂ ਲੈਂਦੇ ਆ ਬਸ, ਠੀਕ ਆ। ਆ ਬੈਠੇ ਇੱਥੇ, ਕੋਈ ਨਹੀਂ ਪੁੱਛਦਾ ਇੱਥੇ ਆ ਕੇ। ਉਹ ਕਾਦੀ ਸਰਕਾਰ ਕੋਲ ਵਗ ਜਾ ਤਾਂ ਵਜੇ ਇਹ ਕਿੰਨਾਂ ਦੇ ਕੀ ਆ, ਉਹ ਰੋਟੀ ਖਾਂਦੇ। ਤੈਨੂੰ ਮੈਂ ਘਰ ਧਰਮਾ 2 ਰੁਪਏ ਦਾ ਆਟਾ ਮੁੱਲ ਲੈਂਦੇ ਗਰੀਬ ਆਇਆ ਪੁੱਤ। ਆਪਣਾ ਘਰ ਦੇ ਮਕਾਨਾਂ ਦੇ ਪੈਸੇ ਆਏ ਸੀ 1.5 ਲੱਖ ਰੁਪਏ, 102 ਘਰਾਂ ਦੇ ਆਏ ਸੀ, ਤੇ ਇੱਥੇ ਘਰਾਂ ਦੇ 40। ਬਸ ਐਂਟੀ ਪਾਰਟੀ ਆ, ਫਲਾਨੀ ਪਾਰਟੀ ਦਾ, ਟਿਮਕੀ ਪਾਰਟੀ ਦਾ, ਬਸ ਜਿਹੜੇ ਮੰਨ ਕੇ ਤੁਰ, ਜਿਹੜੀ ਮੰਨ ਕੇ ਤੁਰ ਆਪਦੀ ਪਾਰਟੀ ਦਾ ਬੰਦਾ, ਬਸ ਉਹਨੂੰ ਪੈਸੇ ਦਵਾਏ ਆ, ਹੋਰ ਕਿਸੇ ਨੂੰ ਨਹੀਂ ਦਵਾਏ। ਉਹਨਾਂ ਨੂੰ ਪੁੱਛਣਾ, ਇੱਕ ਗੁਰੂ ਘਰ ਹੈਗਾ, ਠੀਕ ਹੈ, ਜਿਹੜਾ ਕਿ ਅੱਜ ਤੱਕ ਪਹਿਲਾ ਗੁਰਦੁਆਰਾ ਸਾਡੇ ਪਿੰਡ ਦਾ ਜਿਹੜਾ ਕਮੇਟੀ ਚੋਂ ਬਾਹਰ ਹੈਗਾ, ਉਸ ਨੂੰ ਸੜਕ ਜਾਂਦੀ ਆ, ਤੂੰ ਜਾ ਕੇ ਦੇਖ ਲੈ ਬਾਈ ਕੀ ਹਾਲ ਆ ਉੱਥੇ, ਕੀ ਬੁਰਾ ਹਾਲ ਆ। ਨਰਕ ਚੋਂ ਲੰਘ ਕੇ ਜਾਂਦੇ ਆ ਅਸੀਂ, ਗੁਰੂ ਘਰ ਮੱਥਾ ਟੇਕਣ ਜਾਂਦੇ ਆ ਨਾ, ਨਰਕ ਤੋਂ ਲੰਘ ਕੇ। ਚੱਲ ਇਹਦਾ ਸਾਰੇ ਪਿੰਡ ਦੀ ਫਿਰਨਗੀ ਦੇਖ ਲਓ ਯਾਰ, ਵੀ ਤੁਸੀਂ ਵਗ ਜਾਓ, ਸਾਰੀ ਫਿਰਨੀ ਦੇਖੋ ਵੀ ਇੱਕ ਵੀ ਟੋਏ ਆ, ਪਾਣੀ ਖੜਾਗਾ। ਇਹਦਾ ਸਾਡੇ ਪਿੰਡ ਦੇ ਲੋਕਾਂ ਨੇ ਨਾਰਾ ਬਣਾ ਲਿਆ, ਇੱਕ ਦਿਨ ਮੀਂਹ 100 ਦਿਨ ਗਾਰਾ, ਤੇ ਹੁਣ ਨਹੀਂ ਕਾਂਗੜ ਆਉਂਦਾ ਦੁਬਾਰਾ। ਕੀ ਨਾਰਾ ਬਣਾ, ਦੁਬਾਰੇ ਬੋਲੀ। ਇੱਕ ਦਿਨ ਮੀਂਹ 100 ਦਿਨ 10 ਦਿਨ ਗਾਰਾ, ਹੁਣ ਨਹੀਂ ਆਉਂਦਾ ਕਾਂਗੜ ਦੁਬਾਰਾ। ਚਲੋ, ਇਹਨਾਂ ਦੇ ਗਿਲੇ ਸ਼ਿਕਵੇ ਨੇ ਸਰਕਾਰਾਂ ਨਾਲ, ਇਹਨਾਂ ਦੇ ਗਿਲੇ ਸ਼ਿਕਵੇ ਨੇ ਇੱਥੋਂ ਦੇ ਐਮਐਲਏ ਨਾਲ, ਮੰਤਰੀਆਂ ਨਾਲ।